ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 29 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਬੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੁੱਪ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਰੌਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਤੁਸੀਂ ਪਾਰਟਸ ਟਰੱਕ ਟ੍ਰੇਲਰ ਦੇ ਜਿਹੜੇ ਉਹ ਖਰੀਦ ਸਕਦੇ ਆ। ਅਤੇ ਇਸ ਤੋਂ ਇਲਾਵਾ ਇਹਨਾਂ ਦੇ ਕੋਲ OEM ਤੇ ਆਫਟਰ ਮਾਰਕੀਟ ਪਾਰਟਸ ਵੀ ਜਿਹੜੇ ਅਵੇਲੇਬਲ ਨੇ। ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ, ਅੱਜ ਦਾ ਸਾਡਾ ਜਿਹੜਾ ਸਪੈਸ਼ਲ ਪ੍ਰੋਗਰਾਮ ਆ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ। ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਖਬਰਾਂ ਹੈਗੀਆਂ, ਕੀ ਕੁਝ ਵਾਪਰ ਰਿਹਾ ਹੈਗਾ, ਜਾਂ ਤੁਹਾਡਾ ਕੋਈ ਕੁਐਸਚਨ ਹੈ ਟਰੱਕਿੰਗ ਨਾਲ ਰਿਲੇਟਡ, ਤੇ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ 4082725200। ਉਸ ਤੋਂ ਪਹਿਲਾਂ ਕੁਝ ਕੁ ਖਬਰਾਂ ਅਸੀਂ ਆਪਣੇ ਮੁਲਕ ਦੇ ਵਿੱਚ ਕੀ ਕੁਝ ਵਾਪਰਿਆ, ਦੁਨੀਆ 'ਚ ਕੀ ਕੁਝ ਵਾਪਰਿਆ, 5-4 ਮਿੰਟ ਉਹ ਆਪਾਂ ਜੇ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਸਭ ਤੋਂ ਪਹਿਲੀ ਖਬਰ, ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦੇ ਕੈਂਪੇਨ ਦੇ ਸਟਾਫ ਵੱਲੋਂ ਜੋ ਅਰਲਿੰਗਟਨ ਨੈਸ਼ਨਲ ਸਿਮੈਟਰੀ ਦੇ ਵਿੱਚ ਕਸ਼ਮਕਸ਼ ਹੋਈ ਆ, ਉਹਦੇ ਸੰਬੰਧ ਦੇ ਵਿੱਚ ਹੈਡਲਾਈਨਸ ਬਣੀਆਂ ਹੋਈਆਂ ਆ। ਈਵਨ ਜਿਹੜੇ ਆਰਮੀ ਦੇ ਆਫੀਸ਼ੀਅਲਸ ਹੈਗੇ ਆ, ਸੰਬੰਧਿਤ ਹੈਗੇ ਆ ਜੋ ਸਿਮੈਟਰੀ ਦੇ ਨਾਲ, ਉਹਨਾਂ ਨੇ ਕਿਹਾ ਵੀ ਟਰੰਪ ਹੋਣਾ ਦੇ ਸਟਾਫਰ ਨੇ ਜੋ ਸਿਮੈਟਰੀ ਦਾ ਇੰਪਲਾਈ ਸੀ ਉਸ ਨੂੰ ਪੁਸ਼ ਕੀਤਾ ਹੈਗਾ ਆ। ਸੋ ਇਹ ਜਿਹੜੀ ਕੱਲ ਦੀ ਖਬਰ ਕਾਫੀ ਜਿਹੜੀ ਹੈਡਲਾਈਨ ਬਣੀ ਹੋਈ ਹੈਗੀ ਆ। ਬਿਲਕੁਲ ਇਹ ਉਹੀ ਨੇ ਹਰਜੋਤ ਸਿੰਘ ਜੀ, ਜਿਹੜੇ ਕਹਿੰਦੇ ਵੀ ਅਸੀਂ ਆਪਣੀਆਂ ਬਹੁਤ ਪਿਆਰ ਕਰਦੇ ਹਾਂ, ਤੇ ਪਰ ਦੇਖੋ ਉਸ ਚੀਜ਼ ਨੂੰ ਫਾਇਦਾ ਚੱਕਣ ਦੇ ਲਈ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਕੈਂਪੇਨ ਆ, ਜਾਂ ਤੇ ਇਹਨਾਂ ਦੇ ਆਲੇ ਦੁਆਲੇ ਵਾਲੇ ਬੰਦਿਆਂ ਨੂੰ ਪਤਾ ਨਹੀਂ ਆ ਵੀ ਕੀ ਜਿਹੜੀ ਇਹ ਚੀਜ਼ ਆ। ਟਰੰਪ ਸਟਾਫਰ ਦੇ ਜਿਹੜੇ ਪੁਸ਼ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਜਿਹੜੀ ਪੁਸ਼ ਬੈਕ ਦਾ ਜਿਹੜਾ ਹੁਣ ਸਾਹਮਣਾ ਕਰਨਾ ਪੈ ਰਿਹਾ ਆ। ਡੌਜ ਤੋਂ ਤਾਂ ਆਪ ਇਹ ਡਰਾਫਟ ਤੋਂ ਤਾਂ ਡੌਜ ਕਰਦੇ ਰਹੇ, ਬਚਦੇ ਜਿਹੜੇ ਉਹ ਰਹੇ ਆ, ਤੇ ਹੁਣ ਅਰਲਿੰਗਟਨ ਸਿਮੈਟਰੀ ਦੇ ਵਿੱਚ ਜਿਸ ਤਰੀਕੇ ਨਾਲ ਜਾ ਕੇ ਇਹ ਕੀਤਾ ਆ, ਉਹ ਹੁਣ ਜਿਹੜਾ ਟੋਟਲੀ ਇਹਨਾਂ ਦੇ ਉਲਟ ਜਿਹੜੀ ਚੀਜ਼ ਚੱਲ ਰਹੀ ਆ। ਸੋ ਦੇਖਦੇ ਹਾਂ ਕੀ ਓਵਰਆਲ ਜਿਹੜਾ ਬਣਦਾ ਆ, ਕੀ ਇਵੈਂਚੁਅਲੀ ਉਹ ਸਟਾਫਰ ਨੂੰ ਤੋੜਦੇ ਨੇ ਜਾਂ ਕੀ ਹੁੰਦਾ ਆ। ਪਰ ਬਹੁਤੇ ਜਿਹੜੇ ਫੌਜ ਦੇ ਨਾਲ ਸੰਬੰਧਿਤ ਜਿਹੜਾ ਇੱਕ ਕਹਿ ਲਓ ਵੀ ਖੇਮਾ ਆ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਨਾਰਾਜ਼ਗੀ ਜਿਹੜੀ ਆਪਣੀ ਜ਼ਰੂਰ ਪ੍ਰਗਟਾਈ ਹੈਗੀ ਆ। ਅਗਲੀ ਖਬਰ ਵੀ ਜਿਹੜੀ ਕੈਲੀਫੋਰਨੀਆ ਦੇ ਨਾਲ ਰਿਲੇਟਡ ਹੈ, ਖਾਸ ਕਰਕੇ ਇੰਸ਼ੋਰੈਂਸ ਦੇ ਨਾਲ। ਇੰਸ਼ੋਰੈਂਸ ਨੇ ਲੋਕਾਂ ਦਾ ਜਿਹੜਾ ਧੂੰਆਂ ਕੱਢਿਆ ਹੋਇਆ ਹੈ ਕੈਲੀਫੋਰਨੀਆ ਦੇ ਵਿੱਚ। ਸਭ ਤੋਂ ਪਹਿਲਾਂ ਇਹ ਫਲੋਰੀਡਾ ਸਟਾਰਟ ਹੋਇਆ ਸੀ, ਉਸ ਤੋਂ ਬਾਅਦ ਹੁਣ ਕੈਲੀਫੋਰਨੀਆ, ਜਦੋਂ ਮੈਜੋਰਟੀ 'ਚ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਆ, ਜਾਂ ਤਾਂ ਉਹ ਕੈਲੀਫੋਰਨੀਆ ਨੂੰ ਛੱਡ ਗਈਆਂ ਆ ਤੇ ਜਾਂ ਉਹ ਬਿਜ਼ਨਸ ਨਵਾਂ ਨਹੀਂ ਲਿਖ ਰਹੀਆਂ। ਅੱਜ ਦੀ ਖਬਰ ਇਹ ਆ ਵੀ ਆਲ ਸਟੇਟ ਇੰਸ਼ੋਰੈਂਸ ਕੰਪਨੀ ਨੂੰ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ 34% ਰੇਟ ਵਧਾਉਣ ਦੇ ਲਈ ਹਾਂ ਕਰ ਦਿੱਤੀ ਹੈਗੀ ਆ। ਇਸ ਤੋਂ ਬਿਨਾਂ ਲਿਬਰਟੀ ਮਿਚਲ ਜਿਹੜੀ ਇੰਸ਼ੋਰੈਂਸ ਕੰਪਨੀ ਆ, ਉਹ 17,000 ਦੇ ਕਰੀਬ ਲੋਕਾਂ ਦੀਆਂ ਘਰਾਂ ਦੀਆਂ ਇੰਸ਼ੋਰੈਂਸ ਜਿਹੜੀਆਂ ਖਾਸ ਕਰਕੇ ਡਿਵੈਲਿੰਗ ਫਾਇਰ ਪਾਲਿਸੀਜ਼ ਆ, ਜਿਹੜੀਆਂ ਰੈਂਟਲ ਹੋਮਸ ਦੀਆਂ ਆ, ਉਹ ਕੈਂਸਲ ਕਰਨ ਜਾ ਰਹੇ ਹੈਗੇ ਆ। ਪਹਿਲਾਂ ਹੀ ਲੋਕਾਂ ਨੂੰ ਜਿਹੜੀ ਆ ਇੰਸ਼ੋਰੈਂਸ ਨਹੀਂ ਮਿਲ ਰਹੀ, ਤੇ ਹੁਣ ਉੱਤੋਂ ਜਿਹੜੀ ਇਸ ਕੰਪਨੀ ਨੇ 17,000 ਹੋਰ ਜਿਹੜੀਆਂ ਪਾਲਿਸੀਜ਼ ਆ ਉਹ ਕੈਂਸਲ ਕਰਨ ਜਾ ਰਹੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਬਹੁਤ ਕੁਛ
ਚੇਂਜ ਹੋਣ ਵਾਲਾ ਆ ਇੰਸ਼ੋਰੈਂਸ ਨੂੰ ਲੈ ਕੇ। ਕ੍ਰਾਈਸਿਸ ਵਨ ਆਫ ਦਾ ਵਰਸਟ ਕ੍ਰਾਈਸਿਸ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਆਪਣੀ ਘਰਾਂ ਦੀ ਇੰਸ਼ੋਰੈਂਸ ਲੂਜ਼ ਕਰ ਰਹੇ ਹੈਗੇ ਆ। ਕਈਆਂ ਦੇ ਪ੍ਰੀਮੀਅਮ ਜਿਹੜਾ $700-800 ਹੁੰਦਾ ਸੀ 5-5 6-6 ਹਜ਼ਾਰ ਡਾਲਰ ਤੱਕ ਜਾ ਰਿਹਾ। ਖਾਸ ਕਰਕੇ ਜਿਹੜੇ ਫਾਇਰ ਵਾਲੇ ਏਰੀਆ ਉੱਥੇ ਇੰਸ਼ੋਰੈਂਸ ਮਿਲੇ ਨਹੀਂ ਰਹੀ, ਜੇ ਮਿਲ ਰਹੀ ਤਾਂ ਬਹੁਤ ਹਾਈ ਪ੍ਰਾਈਸ ਤੇ ਬੜੀ ਘੱਟ ਕਵਰੇਜ ਦੇ ਉੱਤੇ ਜਿਹੜੀ ਆ ਇੰਸ਼ੋਰੈਂਸ ਮਿਲ ਰਹੀ ਹੈਗੀ ਜੀ। ਇੱਕ ਅਗਲੀ ਜਿਹੜੀ ਗੱਲ ਕਰੀਏ, ਆਪਣੇ ਨਾਲ ਦੱਸਦੇ ਜਾਈਏ ਰਮਨ ਸਿੰਘ ਢਿੱਲੋਂ ਜੀ ਵੀ ਜਿਹੜੇ ਉਹ ਜੁੜ ਚੁੱਕੇ ਆ, ਉਹਨਾਂ ਨੂੰ ਵੀ ਆਪਾਂ ਜੀਆਂ ਨੂੰ ਆਖਦੇ ਹਾਂ। ਫਿਰ ਟਰੱਕਿੰਗ ਦੀਆਂ ਖਬਰਾਂ ਵੱਲ ਨੂੰ ਵੀ ਆਪਾਂ ਵੱਧਦੇ ਹਾਂ। ਰਮਨ ਜੀ, ਜੀਏ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭੇਟ ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਟਰੱਕਿੰਗ ਦੇ ਮੁੱਦੇ ਤੇ ਵੀ ਆਪਾਂ ਗੱਲਬਾਤ ਕਰਦੇ ਹਾਂ। ਲੇਟੈਸਟ ਇਸੇ ਹੀ ਮੁੱਦੇ ਦੇ ਉੱਤੇ ਜੇ ਗੱਲ ਕਰਦੇ ਜਾਈਏ, ਹਰਜੋਤ ਜੀ, ਕਮਲਾ ਹੈਰਿਸ ਕਹਿੰਦੇ ਵੀ ਇਸ ਟਾਈਮ ਨਵੀਆਂ ਆਈਆਂ ਪੋਲਸ ਦੇ ਵਿੱਚ ਅੱਗੇ ਜਿਹੜੀ ਉਹ ਵੱਧਦੀ ਜਾ ਰਹੀ ਹੈਗੀ ਆ। ਸੋ ਡੋਨਲਡ ਟਰੰਪ ਹੁਣੀ ਲਗਾਤਾਰ ਜਿਹੜੇ ਬਹੁਤ ਸਾਰੇ ਖਾਸ ਕਰਕੇ ਉਹ ਵਾਲੀਆਂ ਸਟੇਟਸ, ਸਵਿੰਗ ਸਟੇਟਸ ਜਿਸ ਨੂੰ ਆਖਿਆ ਜਾਂਦਾ ਆ, ਉਸ ਵਿੱਚ ਹੁਣ ਪਛੜਨਾ ਜਿਹੜਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ। ਸੋ ਨਵੀਆਂ ਆਈਆਂ ਜਿਹੜੀਆਂ ਪੋਲਸ ਦੇ ਮੁਤਾਬਕ ਜਿਹੜੀ ਕਮਲਾ ਹੈਰਿਸ ਆ ਉਹ ਜਿਹੜੀ ਆ ਅੱਗੇ ਵੱਧ ਰਹੀ ਆ। CNN ਦੇ ਉੱਤੇ ਪਹਿਲੀ ਵਾਰ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆਪਣਾ ਲਾਂਚ ਕਰਨ ਤੋਂ ਬਾਅਦ ਕਹਿੰਦੇ ਵੀ ਕਮਲਾ ਹੈਰਿਸ ਆਪਣੀ ਇੰਟਰਵਿਊ ਜਿਹੜੀ ਉਹ ਦੇਣ ਜਾ ਰਹੀ ਆ। ਹਾਲ ਦੀ ਘੜੀ ਇਹ ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਨੇ, ਖਾਸ ਕਰਕੇ ਜਿਹੜੇ ਕੰਜ਼ਰਵੇਟਿਵ ਨਿਊਜ਼ ਵਾਲੇ, ਉਹ ਕਹਿੰਦੇ ਵੀ ਇਹਨਾਂ ਨੇ ਪ੍ਰੈਸ ਕਾਨਫਰੰਸਿਸ ਦੀਆਂ ਸਿੱਧੀ 1-to-1 ਗੱਲਬਾਤ ਆ ਅਜੇ ਤੱਕ ਪੱਤਰਕਾਰਾਂ ਦੇ ਨਾਲ ਨਹੀਂ ਕੀਤੀ, ਆਪਣੇ ਆਪ ਨੂੰ ਬਚਾ ਕਰਕੇ ਰੱਖ ਰਹੇ ਆ, ਸ਼ੀਲਡ ਜਿਹੜਾ ਉਹ ਕੀਤਾ ਹੈਗਾ ਆ। ਸੋ ਹੁਣ ਆਰਲਿੰਗਟਨ ਨੈਸ਼ਨਲ ਸਿਮਟਰੀ ਦਾ ਮੁੱਦਾ, ਦੂਜੇ ਪਾਸੇ ਉਹਨਾਂ ਦੇ ਨਾਲ ਜਿਹੜਾ ਉਹਦੀ ਬੈਕਲੈਸ਼ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ, ਤੇ ਉੱਤੇ ਦੂਜੇ ਪਾਸੇ ਜਿਹੜਾ ਇਹ ਹੁਣ ਚੱਲ ਰਿਹਾ ਆ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਲੀਡ ਆ ਉਸ ਦੀ ਵਧੀ ਹੈਗੀ ਆ। ਸੋ ਜਿਹੜੇ ਸਟੀਵ ਬੈਨਨ ਆ ਉਧਰ, ਉਹ ਜਿਹੜੇ ਟਰੰਪ ਹੋਣਾ ਦੇ ਐਲਆਈ ਆ, ਉਹਨਾਂ ਨੇ ਪ੍ਰਿਜ਼ਨ ਦੇ ਵਿੱਚੋਂ ਆਪਣੀ ਬੇਲ ਦੇ ਲਈ ਨਵੀਂ ਜਿਹੜੀ ਕੋਸ਼ਿਸ਼ ਕੀਤੀ ਆ। ਯਾਦ ਹੋਣਾ ਇਹਨਾਂ ਨੂੰ ਕਾਂਗਰਸ ਨੇ ਕਈ ਕਮੇਟੀਆਂ ਨੇ ਜਿਹੜਾ ਉਹ ਸੱਦਿਆ ਸੀਗਾ, ਇਹਨਾਂ ਨੇ ਜਾਣੋ ਨਾ ਕੀਤੀ ਸੀ। ਫਿਰ ਕੰਟੈਂਪਟ ਆਫ ਕਾਂਗਰਸ ਦੇ ਹਿਸਾਬ ਦੇ ਵਿੱਚ ਇਹਨਾਂ ਨੂੰ ਸਜ਼ਾ ਸੁਣਾਈ ਗਈ ਸੀ। ਇਵੈਂਚੁਅਲੀ ਇਹਨਾਂ ਨੇ ਜਿਹੜਾ ਆਤਮ ਸਮਰਪਣ ਕਰਕੇ ਆਪਣੇ ਆਪ ਨੂੰ ਜਿਹੜੇ ਉਸ ਦੇ ਹਵਾਲੇ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਨਵੀਆਂ ਆਈਆਂ ਪੋਲਸ ਦੇ ਵਿੱਚ ਜਿਹੜੀ ਕਮਲਾ ਹੈਰਿਸ ਆ ਉਹ ਕਹਿੰਦੇ ਲਗਾਤਾਰ ਸਰਜ ਕਰ ਰਹੀ ਆ, ਜੋ ਕਿ ਟਰੰਪ ਖੇਮੇ ਦੇ ਲਈ ਇੱਕ ਚਿੰਤਾ ਵਾਲਾ ਸਬਬ ਬਣਿਆ ਪਿਆ ਆ। ਜੀ। ਹੁਣ ਟਰੱਕਿੰਗ ਵਾਲੇ ਟਰੱਕਿੰਗ ਨੂੰ ਲੈ ਕੇ ਜਿਹੜਾ AV5 ਦੀ ਅਪੀਲ ਆ, ਉਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੇ ਕਹਿਤਾ ਵੀ ਅਸੀਂ ਹੁਣ ਅਪੀਲ ਕਰਨ ਨਹੀਂ ਜਾ ਰਹੇ ਹੈਗੇ। ਜੋ ਰੂਲਿੰਗ ਹੋਈ ਸੀਗੀ ਉਸ ਦੇ ਸੰਬੰਧ ਦੇ ਵਿੱਚ, ਤੇ 4.5 ਸਾਲ ਇਹ ਚੱਲਦਾ ਰਿਹਾ, ਤੇ ਹੁਣ ਇਹ ਤੋਂ ਲੱਗਦਾ ਹੈ ਵੀ AV5 ਕੈਲੀਫੋਰਨੀਆ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਆ। ਬਿਲਕੁਲ ਹਰਜੋਤ ਭਾਜੀ ਤੇ ਆਪਣੇ ਰਾਜਕਰਨ, ਇਹ ਜਿਹੜਾ AV5 ਦਾ ਜਿਹੜਾ ਲੀਗਲ ਫਾਈਟ ਸੀਗੀ ਉਹ CTA ਵੱਲੋਂ ਡ੍ਰੌਪ ਕਰ ਦਿੱਤੀ ਗਈ ਆ। ਸੋ ਜਿਹੜਾ ਇਹ ਕੰਟਰੋਵਰਸ਼ੀਅਲ AV5 ਵਰਕਰ ਰੀਕਲਾਸੀਫਿਕੇਸ਼ਨ ਲਾਅ ਹੈਗਾ, ਇਹ ਹੁਣ ਆਲਰੇਡੀ ਲਾਗੂ ਹੈਗਾ ਆ, ਪਰ ਇਹਦੀ ਜਿਹੜੀ ਫਾਈਟ ਹੈਗੀ ਆ ਆਲਰੇਡੀ ਜਿਹੜੀ ਆ ਉਹ ਬੰਦ ਹੋ ਚੁੱਕੀ ਆ CTA ਵੱਲੋਂ। ਕੋਇਡਾ ਵੱਲੋਂ ਇਹ ਫਾਈਟ ਜਾਰੀ ਰੱਖੀ ਜਾ ਰਹੀ ਹੈ, ਪਰ ਕਿਸ ਹੱਦ ਤੱਕ ਉਹ ਕਾਮਯਾਬ ਹੋ ਸਕਦੇ ਆ ਆਈ ਡੋਂਟ ਨੋ। ਕਿਉਂਕਿ ਕੈਲੀਫੋਰਨੀਆ ਦੇ ਵਿੱਚ ਦੇ ਨਾਲ ਨਾਲ ਹੋਰ ਵੀ ਕਈ ਸਟੇਟਸ ਜਿਹੜੀਆਂ ਹੈਗੀਆਂ ਇਸ ਲਾਅ ਨੂੰ ਫੋਲੋ ਕਰ ਰਹੀਆਂ, ਤੇ ਕੈਲੀਫੋਰਨੀਆ ਦੇ ਵਿੱਚ ਆਪਾਂ ਇੱਕ ਵਾਰੀ ਫਿਰ ਸਾਰਿਆਂ ਨੂੰ ਜਾਣਕਾਰੀ ਦੇ ਦਈਏ ਵੀ ਜਿਹੜਾ AV5 ਲਾਅ ਹੈਗਾ ਆ, ਇਹ ਕੈਲੀਫੋਰਨੀਆ ਦੇ ਵਿੱਚ ਫੁਲੀ ਐਪਲੀਕੇਬਲ ਹੈਗਾ, ਐਨਫੋਰਸੇਬਲ ਹੈਗਾ। ਸੋ ਜੇ ਤੁਸੀਂ ਕੋਈ ਵੀ ਜਿਹੜਾ ਟਰੱਕਿੰਗ ਕੰਪਨੀ ਹੈਗੀ ਆ, ਉਹ ਐਜ਼ ਅ ਕੈਰੀਅਰ ਲੋਡ ਅਕਵਾਇਰ ਕਰਦੀ ਆ ਔਰ ਅਚੀਵ ਕਰਦੀ ਆ, ਔਰ ਐਜ਼ ਅ ਦੂਜੇ ਕੈਰੀਅਰ ਨੂੰ ਲੋਡ ਦਿੰਦੀ ਆ, ਤੇ ਉਹ ਉਹਨੂੰ ਐਜ਼ ਅ EMPLOYEE ਟਰੀਟ ਕਰਨਾ ਪਏਗਾ। ਸੋ ਜੇ ਤੁਸੀਂ ਇਸ ਬਿਜ਼ਨਸ ਮਾਡਲ ਦੇ ਵਿੱਚ ਕੰਮ ਕਰਦੇ ਹੈਗੇ ਤਾਂ ਤੁਹਾਨੂੰ ਇਸ ਕਾਨੂੰਨ ਵੱਲ ਧਿਆਨ ਦੇਣ ਦੀ ਲੋੜ ਹੈਗੀ ਆ, ਕਿਉਂਕਿ ਇਹ ਚੀਜ਼ ਜਿਹੜੀ ਆ ਇਹ ਕਾਫੀ ਡੈਵਸਟੇਟਿੰਗ ਹੋ ਸਕਦੀ ਆ ਜਦੋਂ ਇਹ ਤੁਹਾਡੇ ਮਤਲਬ ਕਿ ਬੰਦੇ ਜਿਹੜੇ ਆ ਜਦੋਂ ਕਹਿ ਲਓ ਜੀ ਤੁਹਾਡੀ ਡਿਪਾਰਟਮੈਂਟ ਜਿਹੜੀ ਆ ਉਹ ਤੁਹਾਡੇ ਤੇ ਆਉਂਦੀ ਆ, ਆਡਿਟ ਆਉਂਦਾ ਆ। ਸੋ ਆਡਿਟ ਦਾ ਜਿਹੜਾ ਹੈਗਾ ਆ ਕਿ ਜਿਹੜਾ ਆਪਣੀ ਡਿਪਾਰਟਮੈਂਟ ਆਫ EDD ਹੈਗੀ ਜਿਹੜੀ,
EDD ਦਾ ਆਡਿਟ ਜਿਹੜਾ ਉਹ ਡਿਫਰੈਂਟ ਹੈਗਾ ਆ, ਪਰ ਤੁਸੀਂ ਵਰਕਰਸ ਕਾਮ ਦਾ ਆਡਿਟ ਜਿਹੜਾ ਆ ਉਹ ਯੂਜ਼ਲੀ ਤੁਹਾਡਾ ਹੁੰਦਾ ਆ। ਵਰਕਰਸ ਕਾਮ ਦੇ ਆਡਿਟ ਤੋਂ ਬਾਅਦ ਐਵਰੀਥਿੰਗ ਟ੍ਰਿਗਰ ਹੁੰਦਾ ਆ। ਸੋ ਜੇ ਤੁਸੀਂ ਇਸ ਮਾਡਲ ਤਹਿਤ ਕੰਮ ਕਰਦੇ ਹੈਗੇ ਆ ਕਿ ਤੁਹਾਡੇ ਕੋਲ ਤੁਸੀਂ ਐਜ਼ ਅ ਟਰੱਕਿੰਗ ਕੰਪਨੀ ਕੰਮ ਕਰ ਰਹੇ ਆ, ਔਰ ਐਜ਼ ਅ ਟਰੱਕਿੰਗ ਕੰਪਨੀ ਤੁਸੀਂ ਦੂਜੀ ਟਰੱਕਿੰਗ ਕੰਪਨੀ ਨੂੰ ਲੋਡ ਦਿੰਦੇ ਆ ਆਪਣੇ ਨਾਮ ਤੇ ਲੈ ਕੇ, ਤੇ ਉਹ ਸਿੱਧਾ ਜਿਹੜਾ AV5 ਦੇ ਥੱਲੇ ਉਹ ਪ੍ਰੋਹਿਬਿਟਡ ਹੈਗਾ, ਜਾਂ ਉੱਥੇ ਤੁਹਾਨੂੰ ਉਸ ਟਰੱਕਿੰਗ ਕੰਪਨੀ ਨੂੰ ਐਜ਼ ਅ ਇੰਪਲੋਈ ਕਰਨਾ ਪਊਗਾ। ਸੋ ਇਸ ਕਰਕੇ ਜਿਹੜੇ ਵੀ ਤੁਹਾਡੇ ਟੈਕਸ ਫਾਈਲਰ ਹੈਗੇ ਆ, ਜਾਂ ਤੁਸੀਂ ਕੋਈ ਵੀ ਜਿਹੜੇ ਜਿਨ੍ਹਾਂ ਨਾਲ ਗੱਲ ਕਰਦੇ ਹੈਗੇ ਆ ਆਪਣੇ ਟੈਕਸ ਦੇ ਬਾਰੇ 'ਚ, ਉਹਨਾਂ ਨਾਲ ਜ਼ਰੂਰ ਇਹ ਜਾਣਕਾਰੀ ਸਾਂਝੀ ਕਰੋ, ਕਿਉਂਕਿ ਇਹ ਆਲਰੇਡੀ ਇਨਫੋਰਸੇਬਲ ਸੀਗਾ, ਲੇਕਿਨ ਹੁਣ ਕਿਉਂਕਿ CTA ਦੀ ਅਪੀਲ ਵੀ ਡ੍ਰੌਪ ਹੋ ਗਈ ਆ, ਸੋ ਇਹ ਕਾਫੀ ਜਿਹੜਾ ਆ ਇਹ ਸਿਰ ਦਰਦ ਬਣ ਸਕਦਾ ਆ। ਤੇ ਰਾਜਕਿਰਨ ਦੂਜੀ ਗੱਲ ਹੋਰ ਜਿਹੜੀ ਇੱਕ ਆਪਾਂ ਕਰਦੇ ਕਿ ਇੱਕ ਜਾਰਜੀਆ ਦੀ ਕੰਪਨੀ ਜਿਹੜੀ ਆ ਉਹ ਇਸ ਵੇਲੇ ਫਾਰਮਲ ਟਰੱਕਿੰਗ ਕੰਪਨੀ ਓਨਰ ਜਿਹੜਾ ਆ ਉਹ ਰੋਡਰਿਕ ਜਿਹੜਾ ਹੈਗਾ, ਉਹਨੇ ਫਾਲਸੀਫਾਈ ਰੈਕੋਰਡ ਕੀਤੇ ਸੀਗੇ PPP ਲੋਨ ਲੈਣ ਵਾਸਤੇ। ਠੀਕ ਹੈ ਜੀ। ਉਹ 30 ਸਾਲ ਦਾ ਹੈਗਾ, ਉਹਨੂੰ 30 ਮਹੀਨੇ ਦੀ ਜਿਹੜੀ ਫੈਡਰਲ ਸਜ਼ਾ ਜਿਹੜੀ ਆ ਪ੍ਰਿਜ਼ਨ ਦੇ ਵਿੱਚ, ਫੈਡਰਲ ਪ੍ਰਿਜ਼ਨ ਦੇ ਵਿੱਚ ਸਜ਼ਾ ਉਹਦੀ ਦਿੱਤੀ ਗਈ ਆ। ਉਹਨੇ ਅਪੀਲ ਕੀਤੀ ਸੀ ਆਪਣੀ ਜਿਹੜੀ ਆ ਵੋਲੰਟਰੀ ਉਹਨੇ ਸਰੈਂਡਰ ਜਿਹੜਾ ਉਹ ਪੋਸਟਪੋਨ ਕਰਨ ਲਈ, ਉਹ ਉਹਨੇ ਡਿਨਾਈ ਕਰਤੀ ਆ। ਸੋ ਬੇਸਿਕਲੀ ਉਹਨੂੰ ਜਿਹੜਾ ਆ 30 ਮੰਥ ਦੀ ਜਿਹੜੀ ਆ ਜੇਲ੍ਹ ਹੋਈ ਹੈਗੀ ਆ। ਉਹਨੇ ਜਿਹੜਾ ਲੋਨ ਸੀਗਾ 5,64,000 ਦਾ ਲੋਨ 2020 ਦੇ ਵਿੱਚ, ਲੋਨ ਨਹੀਂ ਜਿਹੜੀ PPP ਦੀ ਗ੍ਰਾਂਟ ਸੀਗੀ ਉਹਨੂੰ ਮਿਲੀ ਸੀਗੀ। ਸੋ ਉਹਨੇ 25 ਇੰਪਲੋਈ ਦਿਖਾਏ ਸੀਗੇ ਆਪਣੇ, ਜਿਨ੍ਹਾਂ ਦਾ ਪੇਰੋਲ ਐਕਸਪੈਂਸ $2 ਲੱਖ ਸੀਗਾ ਮਹੀਨੇ ਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਫਿਰ ਤੋਂ ਕਾਫੀ ਚਰਚਾ ਦੇ ਵਿੱਚ ਹੈਗੀਆਂ, ਕਾਫੀ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਹੈਗੀਆਂ ਹੁਣ, ਕਿ ਇਨਫੋਰਸਮੈਂਟ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਇਹਦੇ ਨਾਲ ਨਾਲ ਰਾਜਕਿਰਨ ਜਿਹੜਾ ਆਪਣਾ ਕੰਟੇਨਰ ਪੋਰਟ ਕੰਟੇਨਰ ਹੈਗਾ, ਜੁਲਾਈ ਦੇ ਵਿੱਚ ਵੋਲਿਊਮ ਜਿਹੜੀ ਜੰਪ ਹੋਈ ਹੈਗੀ ਆ ਅਹੈਡ ਆਫ ਹੌਲੀਡੇ ਸੀਜ਼ਨ, ਪਲੱਸ ਨਾਲੇ ਜਿਹੜੇ ਬੱਚਿਆਂ ਦਾ ਸਕੂਲ ਹੈਗਾ ਆ ਉਹ ਰਿਟਰਨ ਹੈਗਾ। ਸੋ ਉਹਦੇ ਤੇ ਜਿਹੜੀ ਆ ਇਹ ਵੋਲਿਊਮ ਜਿਹੜੀ ਵਧੀ ਹੈਗੀ ਆ, ਸੋ ਗੁੱਡ ਸਾਈਨਸ ਹੈਗੀ ਆ। ਬਟ ਅਗੇਨ ਜਿਹੜੀ ਇਕੋਨਮੀ ਹੈਗੀ ਆ ਆਪਣੀ ਇਸ ਵੇਲੇ ਉਹ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈਗੀ ਆ ਇਲੈਕਸ਼ਨ ਦੇ ਉੱਤੇ। ਸੋ ਦੇਖਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਔਰ ਕਿਸ ਭਾਰ ਕੰਮ ਚੱਲਦਾ। AV5 ਦੇ ਉੱਤੇ ਹਰਜੋਤ ਜੀ, ਰਮਨ ਜੀ, ਥੋੜੀ ਜਿਹੀ ਹੋਰ ਗੱਲ ਕਰਦੇ ਜਾਈਏ ਤਾਂ ਤੁਸੀਂ ਇਹ ਦੇਖੋ ਪ੍ਰੋਪ 22 ਆਈ ਸੀਗੀ ਗਿਗ ਵਰਕਰਸ ਦੇ ਲਈ, ਜਿਹੜੇ ਊਬਰ, ਲਿਫਟ, ਊਬਰ ਈਟ, ਡੋਰਡੈਸ਼ ਇਸ ਦੇ ਨਾਲ ਜਿਹੜੇ ਉਹ ਸੰਬੰਧਿਤ ਸੀ। ਉਹਨਾਂ ਨੇ ਆਪਣੇ ਆਪ ਨੂੰ ਐਗਜ਼ੈਂਪਟ ਕਰਾ ਲਿਆ ਵੀ ਅਸੀਂ AV5 ਤੋਂ ਬਚੇ ਹੋਏ ਆ। ਟਰੱਕਿੰਗ ਵਾਲਿਆਂ ਨੇ ਜ਼ੋਰ ਲਾ ਲਿਆ, ਲਾਈਕ 5 ਸਾਲ ਦੇਖੋ ਅਪੀਲਾਂ ਚੱਲੀਆਂ, ਅਦਾਲਤਾਂ 'ਚ ਗਏ, ਬੜਾ ਕੁਛ ਜਿਹੜਾ ਉਹ ਹੋਇਆ, ਪਰ ਇਵੈਂਚੁਅਲੀ ਉਹਨਾਂ ਦੀ ਕਿਸੇ ਪਾਸੇ ਵੀ ਗੱਲ ਜਿਹੜੀ ਉਹ ਨਹੀਂ ਸੁਣੀ ਗਈ ਹੈਗੀ। ਓਇਡਾ ਵਾਲੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਅਪੀਲ ਜਿਹੜੇ ਉਹ ਕਰਨਗੇ। ਹੁਣ ਜਿਹੜਾ ਡਿਸੀਜਨ ਆਇਆ ਆ ਵੀ CTA ਨੇ ਜਿਹੜਾ ਫੈਸਲਾ ਲਿਆ ਵੀ ਉਹ ਆਪਣਾ ਕੇਸ ਹੀ ਡ੍ਰੌਪ ਕਰ ਰਹੇ ਆ ਵਰਕਰ ਕੁਆਲੀਫਿਕੇਸ਼ਨ ਨੂੰ ਜਿਹੜਾ ਉਹ ਲੈ ਕੇ, ਤਾਂ ਇਹਦਾ ਮਤਲਬ ਕਹਿ ਹੀ ਸਕਦੇ ਆ ਵੀ ਇਹ ਹੁਣ ਪੱਕੀ ਇੱਕ ਲਕੀਰ ਜਾਂ ਸਾਹਮਣੇ ਲਿਖਿਆ ਗਿਆ ਵੀ ਟਰੱਕਿੰਗ ਇੰਡਸਟਰੀ ਦੇ ਉੱਤੇ ਜਿਹੜਾ AV5 ਆ ਉਹ ਪੂਰੀ ਤਰ੍ਹਾਂ ਜਿਹੜਾ ਉਹ ਲੱਗੇਗਾ। ਸੋ ਕਹਿੰਦੇ ਵੀ ਆਲਰੇਡੀ ਦੇਖੋ ਇਹਦੇ ਤੇ ਮਿਲੀਅਨਸ ਆਫ ਡਾਲਰ ਲੱਗੇ ਹੋਣੇ ਆ, ਪਰ ਕਿਸੇ ਪਾਸੇ ਤਣ ਪੱਤਣ ਜਿਹੜੀ ਉਹ ਗੱਲ ਨਹੀਂ ਲੱਗੀ। ਓਇਡਾ ਦੇ ਜਿਹੜੇ ਪ੍ਰੈਜ਼ੀਡੈਂਟ ਟੌਡ ਸਪੈਂਸਰ ਸੀ, ਉਹਨਾਂ ਨੇ ਕਿਹਾ ਵੀ 2019 ਤੋਂ ਲੈ ਕੇ ਹੁਣ ਤੱਕ ਅਸੀਂ ਕੈਲੀਫੋਰਨੀਆ ਦਾ ਜਿਹੜਾ ਐਫਰਟ ਆ ਵੀ ਓਨਰ ਆਪਰੇਟਰ ਇੰਡਸਟਰੀ ਨੂੰ ਅਸੀਂ ਡਿਸਟਰੋਏ ਕਰ ਦੇਣਾ ਆ, ਅਸੀਂ ਉਸ ਨੂੰ ਨਹੀਂ ਕਰਨ ਦੇਵਾਂਗੇ। ਆਪਣੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਜਿਹੜੇ ਉਹ ਰਵਾਂਗੇ। ਇੱਕ ਵਾਰੀ ਫਿਰ ਜੇ ਰਿਵਾਈਜ਼ ਕਰੀਏ ਹਰਜੋਤ ਜੀ, ਰਮਨ ਜੀ, ਇਹ ਜਿਹੜਾ AV5 ਕਿਤੇ ਨਾ ਕਿਤੇ ਲਿਆਉਣ ਦੇ ਲਈ ਉਹਨਾਂ ਦਾ ਮੁੱਖ ਉਦੇਸ਼ ਇਸੇ ਇੰਡਸਟਰੀ ਨੂੰ ਟਾਰਗੇਟ ਕਰਨਾ ਹੀ ਸੀਗਾ। ਇਹ ਰਾਜਕਿਰਨ ਫਿਰ ਇੱਕ ਵਾਰੀ ਇੱਕ ਗੱਲ ਕਰਦੇ ਜਾਈਏ ਕਿ ਇਹ ਚੀਜ਼ ਜਿਹੜੀ ਆ ਅਗੇਨ ਅਸੀਂ ਰੂਲ ਬਣਨ ਤੋਂ ਬਾਅਦ ਸਾਰਾ ਕੁਝ ਸ਼ੁਰੂ ਹੋਇਆ ਆ। ਰੂਲ ਬਣਨ ਤੋਂ ਪਹਿਲਾਂ ਇਹਦੇ ਉੱਤੇ ਕਾਰਵਾਈ ਨਹੀਂ ਹੋਈ। ਜਿਹੜੀ ਬਹੁਤ ਅਸੀਂ ਮੀਟਿੰਗਸ ਜਿਹੜੀਆਂ ਸੈਕਰਾਮੈਂਟੋ 'ਚ ਅਟੈਂਡ ਕੀਤੀਆਂ ਸੀਗੀਆਂ 2017, 18, 19 ਦੇ ਵਿੱਚ, ਜਿਹਦੇ ਵਿੱਚ ਕਿ AV5 ਦੀ ਫਾਈਟ ਜਿਹੜੀ ਆ ਉਦੋਂ ਬੜੀ ਅਸੀਂ ਉਜਾਗਰ ਕੀਤੀ ਸੀਗੀ, ਪਰ ਕਿਸੇ ਹੱਦ ਤੱਕ ਆਪਣੀ ਟਰੱਕਿੰਗ ਇੰਡਸਟਰੀ ਜਿਹੜੀ ਹੈ ਨਾ ਉਹ ਇੱਕ ਝੰਡੇ ਥੱਲੇ ਇਕੱਠੀ ਨਹੀਂ ਹੋ ਸਕੀ। ਜਦੋਂ
ਅਸੀਂ ਇਸ ਚੀਜ਼ ਦਾ ਉਹ ਕਰ ਦਿੱਤਾ ਸੀਗਾ ਕਿ ਇਸ ਕਾਨੂੰਨ ਦੇ ਵਿੱਚੋਂ ਕਾਰਵ ਆਊਟ ਡੀਲ ਸਾਨੂੰ ਮਿਲਣੀ ਚਾਹੀਦੀ ਆ। ਕਾਰਵ ਆਊਟ ਦਾ ਡੀਲ ਮਤਲਬ ਹੁੰਦਾ ਹੈ ਕਿ ਜਿੱਦਾਂ ਕਿ ਡਾਕਟਰਸ ਐਸੋਸੀਏਸ਼ਨ ਸੀ, ਰੀਅਲਟਰਸ ਐਸੋਸੀਏਸ਼ਨ ਸੀ, ਬਾਰਬਰ ਐਸੋਸੀਏਸ਼ਨ ਸੀ, ਮਤਲਬ ਜਿੰਨੀਆਂ ਵੀ ਐਸੋਸੀਏਸ਼ਨ, ਇੱਥੋਂ ਤੱਕ ਕਿ ਫ੍ਰੀਲਾਂਸ ਜਰਨਲਿਸਟ ਵੀ ਜੀ ਬਿਲਕੁਲ ਹਾਂ, ਉਹਨਾਂ ਨੇ ਆਪਣੇ ਆਪ ਨੂੰ ਕਾਰਵ ਆਊਟ ਕਰਾ ਲਿਆ ਸੀਗਾ ਕਿ ਅਸੀਂ ਇਸ ਕਾਨੂੰਨ ਤੋਂ ਬਾਹਰ ਹਾਂ, ਅਸੀਂ ਕਾਰਵ ਆਊਟ ਹੋ ਗਏ। ਲੇਕਿਨ ਟਰੱਕਿੰਗ ਇੰਡਸਟਰੀ ਇੱਕ ਐਸੀ ਇੰਡਸਟਰੀ ਹੈਗੀ ਜਿਹੜੀ ਬੜੀ ਪਾਵਰਫੁਲ ਹੈਗੀ ਆ, ਪਰ ਇਕੱਠੀ ਨਾ ਹੋਣ ਕਰਕੇ ਇਹ ਆਪਣੇ ਆਪ ਨੂੰ ਕਾਰਵ ਆਊਟ ਨਹੀਂ ਕਰਵਾ ਸਕੀ। ਉਹਦਾ ਜਿਹੜਾ ਨਤੀਜਾ ਆ ਹੁਣ ਸਾਡੇ ਸਾਹਮਣੇ ਆ। ਪਰ ਜੇ ਆਪਾਂ ਗੱਲ ਕਰੀਏ ਕਿ ਇਹ ਸਿਰਫ ਤੇ ਸਿਰਫ ਟਰੱਕਿੰਗ ਇੰਡਸਟਰੀ ਨੂੰ ਸਾਹਮਣੇ ਰੱਖ ਕੇ ਕਾਨੂੰਨ ਬਣਾਇਆ ਗਿਆ, ਨਹੀਂ, ਇਹ ਸਿਰਫ ਤੇ ਸਿਰਫ ਟਰੱਕਿੰਗ ਇੰਡਸਟਰੀ ਨੂੰ ਸਾਹਮਣੇ ਰੱਖ ਕੇ ਕਾਨੂੰਨ ਨਹੀਂ ਬਣਾਇਆ ਗਿਆ। ਇਹ ਹੋਰ ਵੀ ਬਹੁਤ ਇੰਡਸਟਰੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਇਹ ਕਾਨੂੰਨ ਦੀ ਲੋੜ ਸੀਗੀ। ਔਰ ਟਰੱਕਿੰਗ ਇੰਡਸਟਰੀ ਸਾਨੂੰ ਤਾਂ ਕਰਕੇ ਜ਼ਿਆਦਾ ਮਹਿਸੂਸ ਹੋ ਰਹੀ ਆ ਕਿਉਂਕਿ ਇਹ ਜਿਹੜਾ ਲਾਅਸੂਟ ਸੀਗਾ LA ਪੋਰਟ ਤੋਂ ਸ਼ੁਰੂ ਹੋਇਆ ਸੀਗਾ ਤੇ ਉਹ ਟਰੱਕਿੰਗ ਇੰਡਸਟਰੀ ਦੇ ਵਿੱਚੋਂ ਹੀ, ਡਰਾਈਵਰ ਕਮਿਊਨਿਟੀ ਦੇ ਵਿੱਚੋਂ ਹੀ ਇਹ ਜਿਹੜਾ ਆ ਲਾਅਸੂਟ ਸ਼ੁਰੂ ਹੋਇਆ ਸੀਗਾ। ਸੋ ਇਸ ਕਰਕੇ ਇਹ ਲੱਗਦਾ ਹੈ ਕਿ ਟਰੱਕਿੰਗ ਇੰਡਸਟਰੀ ਨੂੰ ਇਹ ਟਾਰਗੇਟ ਕਰਕੇ ਬਣਾਇਆ ਗਿਆ, ਪਰ ਇਹ ਟਰੱਕਿੰਗ ਇੰਡਸਟਰੀ ਦੇ ਨਾਲ ਨਾਲ ਹੋਰ ਸਾਰੀਆਂ ਇੰਡਸਟਰੀਜ਼, ਬਹੁਤ ਇੰਡਸਟਰੀਜ਼ ਇਹਨਾਂ ਇਫੈਕਟ ਹੋਈਆਂ ਹੈਗੀਆਂ। ਪਰ ਜਿਹੜੀ ਅਖੀਰ ਤੇ ਗੱਲ ਆਉਂਦੀ ਆ, ਅਸੀਂ ਆਪਾਂ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ ਹਾਂ, ਅਖੀਰ ਤੇ ਜਿਹੜੀ ਗੱਲ ਆਉਂਦੀ ਹੈ ਟਰੱਕਿੰਗ ਇੰਡਸਟਰੀ ਦੀ, ਉਹਦੇ ਵਿੱਚ ਆਪਾਂ ਨੂੰ ਜਿਹੜਾ ਆ ਇਹ ਸੋਚਣ ਦੀ ਲੋੜ ਹੈਗੀ ਆ ਕਿ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਮਿਸਯੂਜ਼ ਕਰ ਰਹੀ ਸੀਗੀ ਇੰਡੀਪੈਂਡੈਂਟ ਕੰਟਰੈਕਟ ਦੇ ਜਿਹੜੀ ਬੈਨੀਫਿਟ ਹੈਗਾ। ਸੋ ਉਹ ਬੈਨੀਫਿਟ ਜਿਹੜਾ ਕਿਸੇ ਨਾ ਕਿਸੇ ਲੈਵਲ ਤੇ ਜਾ ਕੇ ਇੱਕ ਜਿਹੜਾ ਇੰਡੀਪੈਂਡੈਂਟ ਓਨਰ ਆਪਰੇਟਰ ਹੈਗਾ, ਜਿਹੜਾ ਲੀਜ਼ਡ ਟੂ ਓਨ ਹੈਗਾ ਜਾਂ ਲੀਜ਼ ਔਨ ਕੰਪਨੀਆਂ ਸੀਗੀਆਂ, ਉਹ ਬਹੁਤ ਜ਼ਿਆਦਾ ਨਜਾਇਜ਼ ਫਾਇਦਾ ਚੱਕ ਰਹੀਆਂ ਸੀਗੀਆਂ ਓਨਰ ਆਪਰੇਟਰ ਦਾ। ਸੋ ਇਸ ਕਰਕੇ ਜਿਹੜਾ ਕਾਨੂੰਨ ਸੀਗਾ ਕਿਸੇ ਨਾ ਕਿਸੇ ਹੱਦ ਤੱਕ ਉਸ ਲੈਵਲ ਲਈ ਲਿਆਂਦਾ ਗਿਆ ਸੀਗਾ। ਪਰ ਆਪਾਂ ਕਹਿ ਲਓ ਵੀ ਓਵਰਆਲ ਸਾਰੀ ਇੰਡਸਟਰੀ ਜਿਹੜੀ ਇਫੈਕਟ ਹੋਈ ਆ। ਪਰ ਇਹਦੇ ਵਿੱਚ ਸਿਰਫ ਅਗੇਨ ਰਾਜਕਿਰਨ ਗੱਲ ਇਹ ਆ ਕਿ ਇੱਥੇ ਸ਼ੋਸ਼ਣ ਦੀ ਗੱਲ ਕੀਤੀ ਗਈ ਆ। ਸ਼ੋਸ਼ਣ ਜਿਹੜਾ ਹੁੰਦਾ ਸੀਗਾ ਜਾਂ ਹੋ ਰਿਹਾ ਆ, ਅੱਜ ਵੀ ਆਪਾਂ ਦੇਖਦੇ ਹਾਂ ਜੀ ਜੀ, ਅੱਜ ਵੀ ਆਪਾਂ ਕਾਲਸ ਆਉਂਦੀਆਂ, ਆਪਾਂ ਗੱਲਾਂ ਕਰਦੇ ਹਾਂ ਜਦੋਂ ਕਹਿੰਦੇ ਕਿ ਅਸੀਂ ਕਿਸੇ ਕੋਲੋਂ ਲੋਡ ਲੈਂਦੇ ਸੀ, ਉਹਨੇ ਸਾਡੇ ਮਤਲਬ ਅੱਜ ਵੀ ਉਹ ਚੀਜ਼ ਸੇਮ ਹੀ ਆ ਨਾ, ਉਹ ਜਿਹੜੀ ਚੱਲ ਰਹੀ ਆ। ਔਰ ਇਸੇ ਚੀਜ਼ ਨੂੰ ਟਾਰਗੇਟ ਕਰਕੇ ਚੀਜ਼ ਕੀਤੀ ਗਈ ਸੀ ਕਿ ਜਿਹੜਾ ਇੰਡੀਪੈਂਡੈਂਟ ਓਨਰ ਆਪਰੇਟਰ ਆ ਉਹ ਮਲਟੀਪਲ ਲੋਕਾਂ ਨਾਲ ਕੰਮ ਕਰੇ, ਨਾ ਕਿ ਉਹ ਇੱਕ ਬੰਦੇ ਨਾਲ ਕੰਮ ਕਰੇ। ਜਦੋਂ ਇੱਕ ਬੰਦੇ ਨਾਲ ਕੰਮ ਕਰਦਾ ਆ ਉਹ ਉਹਦੇ ਅਧੀਨ ਹੋ ਜਾਂਦਾ ਆ ਔਰ ਉਹ ABC ਟੈਸਟ ਪੂਰਾ ਅਪਰੂਵ ਨਹੀਂ ਕਰਦਾ। ਸੋ ਇਸ ਕਰਕੇ ਇਹ ਜਿਹੜਾ ਕਾਨੂੰਨ ਆ ਇਹ ਹੈਲਪ ਕਰਨ ਲਈ ਬਣਾਇਆ ਗਿਆ ਸੀਗਾ। ਪਰ ਅਸੀਂ ਡੈਫੀਨੇਟਲੀ ਇਹ ਜਿਹੜਾ ਕਾਨੂੰਨ ਹੈਗਾ ਇਹ ਟਰੱਕਿੰਗ ਕੰਪਨੀਆਂ ਦੇ ਵਾਸਤੇ ਹੈਗਾ। ਅਸੀਂ ਅਗੇਨ ਇਹਨੂੰ ਡਿਫਰੈਂਟ ਢੰਗ ਨਾਲ ਦੇਖਦੇ ਹਾਂ। ਅਸੀਂ ਸੋਚਦੇ ਹਾਂ ਕਿ ਓਨਰ ਆਪਰੇਟਰ ਮਾਡਲ ਜਿਹੜਾ ਉਹ ਬੰਦ ਹੋ ਗਿਆ, ਨਹੀਂ, ਓਨਰ ਆਪਰੇਟਰ ਮਾਡਲ ਨੂੰ ਹੋਰ ਰਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਇਹ ਟਰੱਕਿੰਗ ਕੰਪਨੀਆਂ ਵਾਸਤੇ ਕਾਨੂੰਨ ਬਣਿਆ ਸੀਗਾ ਜਿਨ੍ਹਾਂ ਨੂੰ ਕਿ ਆਪਣਾ ਇੰਪਲੋਈ ਰੱਖਣ ਵੇਲੇ ਉਹਨਾਂ ਨੂੰ ਫੈਸਲਾ ਲੈਣਾ ਪੈਣਾ ਕਿ ਜਿਹੜਾ ਇੰਪਲੋਈ ਉਹ ਰੱਖ ਰਹੇ ਆ, ਜਿਹੜਾ ਓਨਰ ਆਪਰੇਟਰ ਉਹ ਰੱਖ ਰਹੇ ਆ, ਉਹਨੂੰ ਕਿੱਦਾਂ ਕਲਾਸੀਫਾਈ ਕਰਨਾ ਹੈ। ਸਿੰਪਲ ਇਜ਼ ਦੈਟ। ਅਸੀਂ ਇਹਨੂੰ ਡਿਫਰੈਂਟ ਢੰਗ ਦੇ ਨਾਲ ਪਬਲਿਕ ਸਾਹਮਣੇ ਰੱਖਿਆ ਕਿ ਓਨਰ ਆਪਰੇਟਰ ਦੀ ਹੋਂਦ ਖਤਮ ਕਰਨ ਤੇ ਆ ਗਏ, ਪਰ ਇੰਨੀ ਇਹ ਗੱਲ ਹੈ ਨਹੀਂ ਸੀ। ਸੋ ਓਇਡਾ ਵਾਲੇ ਫਿਰ ਵੀ ਇਹ ਚੀਜ਼ ਆਖੀ ਜਾਂਦੇ ਆ, ਫਿਰ ਇਹ ਸਾਰੀ ਚੀਜ਼ ਦੇ ਬਾਵਜੂਦ ਵੀ ਦੇਖੋ ਅਗੇਨ ਇਹ ਆਪਣਾ ਪਰਸਪੈਕਟਿਵ ਹੈਗਾ, ਆਪਣਾ ਜਿਹੜਾ ਵਿਚਾਰ ਹੈਗਾ ਆ ਉਹ ਜ਼ਰੂਰ ਹਰ ਇੱਕ ਬੰਦਾ ਆਪਣਾ ਵਿਚਾਰ ਰੱਖਦਾ ਹੈਗਾ। ਮੈਂ ਵੀ ਆਪਣਾ ਜਿਹੜਾ ਮੇਰਾ ਪਰਸਪੈਕਟਿਵ ਹੈਗਾ, ਵਿਚਾਰ ਹੈਗਾ, ਅਸੀਂ ਉਹ ਰੱਖਦੇ ਹਾਂ ਕਿ ਇਹ ਚੀਜ਼ ਜਿਹੜੀ ਹੈਗੀ ਆ ਇਹ ਡੈਫੀਨੇਟਲੀ ਓਨਰ ਆਪਰੇਟਰ ਮਾਡਲ, ਦੇਖੋ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਪਸ਼ਨ ਦਿੱਤੀਆਂ ਗਈਆਂ। ਜਦੋਂ ਤੁਸੀਂ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਪਸ਼ਨ ਕਰਦੇ ਹੋ ਤੇ ਉੱਥੇ ਤੁਸੀਂ ਉਹ ਚੀਜ਼ਾਂ ਤੁਹਾਡੇ ਸਾਹਮਣੇ ਤੁਹਾਨੂੰ ਦਿਖਦੀਆਂ ਕਿ ਤੁਸੀਂ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਪਟ ਕਰ ਸਕਦੇ ਆ। ਬਿਜ਼ਨਸ ਟੂ ਬਿਜ਼ਨਸ ਤੁਸੀਂ ਐਗਜ਼ਾਮਪਸ਼ਨ ਲੈ ਕੇ ਤੁਸੀਂ ਆਪਣਾ ਓਨਰ ਆਪਰੇਟਰ ਮਾਡਲ ਰਨ ਕਰ ਸਕਦੇ ਆ। ਪਰ ਜਦੋਂ ਤੁਸੀਂ ਕਿਸੇ ਇੱਕ ਕੰਪਨੀ ਦੇ ਕਾਨੂੰਨ, ਉਹਨਾਂ ਦੇ ਪਾਲਿਸੀ, ਉਹਨਾਂ ਦੀ ਡਿਸਪੈਚ ਇੱਕੋ ਸਾਰੇ ਉਸਦੇ ਥੱਲੇ ਆ ਜਾਂਦੇ ਆ ਤਾਂ ਤੁਹਾਨੂੰ ਓਨਰ ਆਪਰੇਟਰ ਦੀ ਥਾਂ ਤੇ ਇੰਪਲੋਈ ਗਿਣਿਆ ਜਾਂਦਾ। ਸੋ ਇਹ ਜਿਹੜੇ ਆ ਹੁਣ ਬਹੁਤ ਲੋਕੀ ਸੀਗੇ ਜਿਹੜੇ ਕਿ ਐਕਚੁਅਲ ਦੇ ਵਿੱਚ ਦੇਖੋ ਆਪਣੇ ਇਹ ਵੀ ਇੱਕ ਹੋਰ ਬਹੁਤ ਵੱਡਾ ਜਿਹੜਾ ਸੀਗਾ ਕਿ ਆਪਣੇ ਐਕਚੁਅਲ ਦੇ ਵਿੱਚ ਡਰਾਈਵਰ ਦੀ ਕੰਪਨੀ ਖਿਲਾ ਕੇ ਉਹਨੂੰ ਓਨਰ ਆਪਰੇਟਰ ਬਣਾ ਦਿੱਤਾ ਜਾਂਦਾ ਸੀ, ਜਦਕਿ ਉਹ
ਐਕਚੁਅਲ ਦੇ ਵਿੱਚ ਡਰਾਈਵਰ ਸੀ। ਹਾਂ, ਉਹ ਤਾਂ ਟੋਟਲੀ ਉਹ ਪਹਿਲਾਂ ਵੀ ਗਲਤ ਸੀ, ਉਹ ਹੁਣ ਵੀ ਗਲਤ, ਹਮੇਸ਼ਾ ਹੀ ਗਲਤ ਰਹਿਣਾ। ਉਹ ਜਿਹੜੀ ਚੀਜ਼ ਸੀਗੀ, ਉਹਨਾਂ ਚੀਜ਼ਾਂ ਨੂੰ ਦੇਖੋ, ਉਹ ਆ ਮਿਸਯੂਜ਼ ਆਫ ਇਹ ਲੀਨੀਅੰਸੀ ਜਿਹੜੀ ਜਾਂ ਜਿਹੜੀ ਆਪਰਚੁਨਿਟੀ ਜਾਂ ਜਿਹੜੀ ਕਹਿ ਲਓ ਵੀ ਇੱਕ ਤੁਹਾਡੇ ਲਈ ਸਹੂਲਤ ਸੀਗੀ ਓਨਰ ਆਪਰੇਟਰ ਲਈ, ਉਹਨੂੰ ਮਿਸਯੂਜ਼ ਕੀਤਾ ਗਿਆ। ਉਹ ਮਿਸਯੂਜ਼ ਦਾ ਨਤੀਜਾ ਇਹ ਨਿਕਲਿਆ ਕਿ ਉਹ ਬਹੁਤ ਵੱਡੇ ਲੈਵਲ ਤੇ ਮਿਸਯੂਜ਼ ਹੋ ਗਿਆ। ਸੋ ਇਸ ਕਰਕੇ ਕਿਤੇ ਨਾ ਕਿਤੇ ਕਾਨੂੰਨ ਜਿਹੜਾ ਹੈਗਾ ਟਰੱਕਿੰਗ ਕੰਪਨੀ ਵਾਸਤੇ ਬਣਿਆ ਹੈਗਾ ਕਿ ਉਹਨੇ ਕਿੱਦਾਂ ਆਪਣੇ ਇੰਪਲੋਈ ਨੂੰ ਕਲਾਸੀਫਾਈ ਕਰਨਾ, ਨਾ ਕਿ ਇੰਪਲੋਈ ਆ ਓਨਰ ਆਪਰੇਟਰ ਵਾਸਤੇ ਬਣਿਆ ਹੈਗਾ। ਓਨਰ ਆਪਰੇਟਰ ਤਾਂ ਓਨਰ ਆਪਰੇਟਰ ਹੈਗਾ ਹੀ ਹੈਗਾ। ਜੇ ਉਹ ਮਲਟੀਪਲ ਕੰਪਨੀਆਂ ਨਾਲ ਕੰਮ ਕਰਦਾ, ਉਹਨੂੰ ਤੁਸੀਂ ਕਰ ਹੀ ਨਹੀਂ ਸਕਦੇ ਇੰਪਲੋਈ ਦੇ ਤੌਰ ਤੇ। ਸੋ ਮੇਰੇ ਖਿਆਲ ਦੇ ਵਿੱਚ ਇਹਨੂੰ ਸਟਿਲ ਇਹਦੀ ਇੰਟਰਪ੍ਰੀਟੇਸ਼ਨ, ਮੈਂ ਜਦੋਂ CTA ਦਾ ਲਾਅਸੂਟ ਵੀ ਸ਼ੁਰੂ ਹੋਇਆ ਸੀਗਾ, ਜਦੋਂ ਇਹ ਚੀਜ਼ਾਂ ਸ਼ੁਰੂ ਹੋਈਆਂ ਸੀ, ਉਦੋਂ ਵੀ ਇਹ ਆਪਾਂ ਸੇਮ ਸਟੈਂਡ ਸੀਗਾ, ਸੇਮ ਗੱਲ ਸੀਗੀ, ਆਪਾਂ ਸੇਮ ਹੀ ਚੀਜ਼ ਉਦੋਂ ਵੀ ਕਹੀ ਸੀਗੀ ਕਿ ਇਹ ਚੀਜ਼ ਜਿਹੜੀ ਆ, ਇਹ ਅਸੀਂ ਇਹਨੂੰ ਡਿਫਰੈਂਟ ਢੰਗ ਨਾਲ ਲੋਕਾਂ ਨੂੰ ਪ੍ਰੈਜ਼ੈਂਟ ਕਰ ਰਹੇ ਹਾਂ। ਜੀ ਸੋ ਬਿਲਕੁਲ ਸਰੋਤਿਆਂ ਦੱਸਦੇ ਜਾਈਏ, 2019 ਚ AV5 ਜਿਹੜਾ ਕਾਨੂੰਨ ਬਣਿਆ ਸੀ, ਉਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਤੜਫੇ ਵੀ ਸੀ ਵੀ ਭਾਈ ਇਕੱਠੇ ਹੋਈਏ, ਪਰ ਇਕੱਠੇ ਹੋਏ ਨਹੀਂ। ਤੇ ਮੁੜ ਕੇ ਫਿਰ ਹੜਤਾਲਾਂ ਵੀ ਹੋਈਆਂ, ਸਟ੍ਰਾਈਕਸ ਵੀ ਹੋਈਆਂ, ਕੁਛ ਉਹਦਾ ਫਾਇਦਾ ਨਹੀਂ ਹੋਇਆ। ਸੋ ਅਲਟੀਮੇਟਲੀ ਹੁਣ ਇਹ ਪੂਰੀ ਤਰ੍ਹਾਂ ਲਾਗੂ ਆ। ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਜ਼ ਆ, ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀ, ਜਿੱਦਾਂ ਰਮਨ ਭਾਜੀ ਹੁਣੀ ਵੀ ਦੱਸਿਆ, ਇੰਸ਼ੋਰੈਂਸ ਬ੍ਰੋਕਰਸ, ਰੀਅਲ ਸਟੇਟ ਬ੍ਰੋਕਰਸ, ਹੋਰ ਬਿਊਟੀ ਪਾਰਲਰਸ, ਬਹੁਤ ਸਾਰੇ ਉਹਨਾਂ ਦੇ ਵਿੱਚ ਜਿਨ੍ਹਾਂ ਦੀਆਂ ਐਸੋਸੀਏਸ਼ਨ ਸਟਰੋਂਗ ਸੀਆਂ, ਜਿਨ੍ਹਾਂ ਨੇ ਲਾਅ ਫਰਮਸ ਵਧੀਆ ਹਾਇਰ ਕੀਤੀਆਂ ਸੀ, ਉਹਨਾਂ ਨੇ ਆਪਣੇ ਆਪ ਨੂੰ ਇਹਦੇ ਵਿੱਚੋਂ ਐਗਜ਼ੈਂਪਟ ਕਰਾ ਲਿਆ ਸੀ। ਤੇ ਹੁਣ ਜਿਹੜਾ ਬਿਲਕੁਲ ਪੂਰੀ ਤਰ੍ਹਾਂ ਲਾਗੂ ਆ। ਸੋ ਜਿਹੜੇ ਵੀ ਸਾਡੇ ਸਰੋਤੇ ਆ, ਤੁਹਾਡਾ ਕੋਈ ਕੁਐਸਚਨ ਹੈਗਾ AV5 ਦੀ ਬਾਬਤ, PPP ਲੋਨ, ਜਿਸ ਤਰ੍ਹਾਂ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਆ ਵੀ ਇੱਕ ਬੰਦੇ ਨੂੰ ਸਜ਼ਾ ਹੋਈ ਹੈ ਇੰਨੇ ਸਾਲਾਂ ਦੀ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਰਮਨ ਜੀ ਇੱਕ ਸਵਾਲ ਆਇਆ ਆਪਾਂ ਨੂੰ ਫੇਸਬੁੱਕ ਦੇ ਉੱਤੇ, ਬਜਿੰਦਰਪਾਲ ਜੀ ਪੁੱਛਦੇ ਨੇ, ਕਹਿੰਦੇ ਵੀ ਉਹ ਇੱਕ ਕੰਪਨੀ ਦੇ ਲਈ ਡਰਾਈਵਰ ਦੇ ਤੌਰ ਤੇ ਉਹਨਾਂ ਨੇ ਜੁਆਇਨ ਕੀਤਾ ਆ, ਪਰ ਕੰਪਨੀ ਨੇ ਉਹਨਾਂ ਦਾ ਡਰੱਗ ਟੈਸਟ ਨਹੀਂ ਕਰਵਾਇਆ, ਕੀ ਇਹ ਲੀਗਲ ਹੈ? ਨਹੀਂ ਜੀ, ਇਹ ਇਲੀਗਲ ਹੈ, ਕੰਪਨੀ ਨੂੰ ਕਰਵਾਉਣਾ ਚਾਹੀਦਾ। ਤੇ ਇਹ ਆਪਣੇ ਪੱਧਰ ਦੇ ਉੱਤੇ ਉਹਨਾਂ ਨੂੰ ਕਹਿ ਸਕਦੇ ਆ, ਜੁਆਇਨ ਤਾਂ ਇਹ ਉਹਨਾਂ ਨੇ ਹੁਣ ਕਰ ਲਿਆ ਹੋਊਗਾ। ਨਹੀਂ, ਉਹ ਉਹਨਾਂ ਦੀ ਪ੍ਰੋਬਲਮ ਹੈਗੀ। ਠੀਕ ਹੈ, ਓਕੇ, ਇਹ ਉਹਨਾਂ ਦੀ ਜਿਹੜੀ ਉਹ ਪ੍ਰੋਬਲਮ ਹੈ, ਕੰਪਨੀ ਦਾ ਇਸ਼ੂ ਆ, ਕੰਪਨੀ ਨਾਨ ਕੰਪਲਾਇੰਟ ਹੈਗੀ ਹੈ ਜੀ, ਉਹ ਇਦਾਂ ਕਰਦੀ ਹੈਗੀ ਆ। ਠੀਕ ਹੈ ਜੀ। ਸੋ ਇਹ ਇੱਕ ਜਿਹੜੀ ਇੱਕ ਵੱਡੀ ਚੀਜ਼, ਆਪਾਂ ਕਾਫੀ ਵਾਰੀ ਆਪਾਂ ਉੱਦਾਂ ਇਸ ਤਰੀਕੇ ਦੇ ਉੱਤੇ, ਇਸ ਚਰਚਾ ਤੇ, ਇਸ ਵਿਸ਼ੇ ਦੇ ਉੱਤੇ ਚਰਚਾ ਕੀਤੀ ਆ ਵੀ ਹਾਇਰਿੰਗ ਵੇਲੇ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲਦੀ ਆ। ਉਹ ਲੋਕ ਰਹਿ ਹੀ ਜਾਂਦੇ ਆ ਜਾਂ ਕਰਦੇ ਨਹੀਂ ਆ, ਕੁਛ ਨਾ ਕੁਛ ਇਹ ਚੀਜ਼ ਜਿਹੜੀ ਉਹ ਬਣ ਜਾਂਦੀ ਆ, ਤੇ ਫਿਰ ਉਹ ਪ੍ਰੋਬਲਮ ਜਿਹੜੀ ਇਵੈਂਚੁਅਲੀ ਬਾਅਦ ਚ ਆਉਂਦੀ ਆ। ਇਹਨਾਂ ਦੇ ਉੱਤੇ ਕੋਈ ਗਾਜ ਦੇਖ ਸਕਦੀ ਹੈ ਐਜ਼ ਏ ਡਰਾਈਵਰ, ਇਹ ਟੈਸਟ ਇਹਨਾਂ ਦਾ ਜਿਹੜਾ ਨਹੀਂ ਕਰਵਾਇਆ ਤਾਂ? ਨਹੀਂ, ਡਰਾਈਵਰ ਦੇ ਉੱਤੇ ਨਹੀਂ ਕੋਈ ਪ੍ਰੋਬਲਮ ਆ ਸਕਦੀ, ਜਦ ਤੱਕ ਮੇਰਾ ਖਿਆਲ ਆ। ਇਹ ਕੰਪਨੀ ਦਾ ਇਸ਼ੂ ਆ, ਕੰਪਨੀ ਦਾ ਕੰਪਲਾਇੰਸ ਇਸ਼ੂ। ਠੀਕ ਹੈ ਜੀ, ਓਕੇ ਜੀ, ਠੀਕ ਹੈ ਜੀ। ਤੇ ਸਰੋਤਿਓ, ਤੁਸੀਂ ਵੀ ਕਾਲ ਕਰਕੇ ਜੇ ਤੁਹਾਡਾ ਕੋਈ ਸਵਾਲ ਆ, ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਜਿਹੜੇ ਜੀ ਆਪਣਾ ਸਵਾਲ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੈਗੇ ਆ। ਇੱਕ ਹੋਰ ਰਮਨ ਜੀ, ਹਰਜੋਤ ਜੀ, ਜਿਹੜੀ ਇਹ ਖਬਰ ਆ ਉਹ ਇਸ ਟਾਈਮ ਆਪਣੇ ਸਾਹਮਣੇ ਆ ਰਹੀ ਆ। ਫਰੇਟ ਵੇਵਜ਼ ਵਾਲਿਆਂ ਨੇ ਦੱਸਿਆ ਵੀ ਡੈਲਸ ਦਾ ਇੱਕ ਪਰਿਵਾਰ ਜਿਹੜਾ ਫੱਟੜ ਹੋਇਆ ਸੀ, ਇੰਜਰ ਹੋਇਆ ਸੀਗਾ, ਨਾਰਥ ਕੈਰੋਲੀਨਾ ਦੇ ਵਿੱਚ ਟਰੱਕਿੰਗ ਕੰਪਨੀ ਕ੍ਰੈਸ਼ ਦੇ ਨਾਲ ਸੀਗੀ ਜਿਹੜੀ ਸੰਬੰਧਿਤ। ਹੁਣ ਉਸ ਟਰੱਕਿੰਗ ਕੰਪਨੀ ਦੇ ਉੱਤੇ ਉਹਨਾਂ ਨੇ ਲਾਸੂਟ ਫਾਈਲ ਕੀਤਾ ਆ। ਪਰਿਵਾਰ ਦੀ ਕਹਿੰਦੇ ਜਿਹੜੀ ਇਹ ਗੱਡੀ ਆ, ਉਸ ਦੇ ਵਿੱਚ ਜਿਹੜਾ 18 ਵੀਲਰ ਆ ਉਹ ਵੱਜਾ ਸੀ। 7 ਜਣਿਆਂ ਦਾ ਇਹ ਪਰਿਵਾਰ ਆ, ਤੇ ਇਹਨਾਂ ਨੇ ਫੈਡਰਲ ਲਾਸੂਟ ਕੀਤਾ ਹੈ ਨਾਰਥ ਕੈਰੋਲੀਨਾ ਦੀ ਕੰਪਨੀ ਦੇ ਉਲਟ। ਤੇ ਕਹਿੰਦੇ ਵੀ ਉਹਦਾ ਜਿਹੜਾ ਡਰਾਈਵਰ ਆ, ਜਿਹੜੀ ਗੱਡੀ ਚਲਾ ਰਿਹਾ ਸੀ, ਉਹ ਇੰਜਰਡ ਹੋ ਗਿਆ ਸੀਗਾ ਇਸ ਕ੍ਰੈਸ਼ ਦੇ ਵਿੱਚ। 9 ਅਗਸਤ ਨੂੰ ਇਹਨਾਂ ਨੇ US ਡਿਸਟ੍ਰਿਕਟ ਕੋਰਟ, ਨਾਰਦਰਨ ਡਿਸਟ੍ਰਿਕਟ ਆਫ ਟੈਕਸਸ ਦੇ ਵਿੱਚ ਜਿਹੜਾ ਇਹ ਕੇਸ ਲਿਆਂਦਾ ਆ। ਮਾਰੀਓ ਗਾਰਸੀਆ, ਐਨਾ ਲਾura ਰਮੇਰੇਜ਼, ਕ੍ਰਿਸਟੀਨਾ ਰਮੇਰੇਜ਼ ਤੇ ਉਹਨਾਂ ਦੇ ਜਿਹੜੇ 4 ਬੱਚੇ, ਇਹ ਕਹਿੰਦੇ ਵੀ ਪਰਿਵਾਰ ਨੇ ਫਾਈਲ ਕੀਤਾ ਆ ਡਰਾਈਵਰ ਦੇ ਉਲਟ, ਜਿਨ੍ਹਾਂ ਦਾ ਨਾਮ ਸਵਰਨ ਸਿੰਘ ਖਹਿਰਾ ਆ। ਟਰੈਕਿੰਗ ਕੰਪਨੀ ਦਾ ਨਾਮ MK&SK ਲੋਜਿਸਟਿਕਸ
ਦੱਸਿਆ ਜਾਂਦਾ 5 ਨਵੰਬਰ ਨੂੰ ਇਹ ਹਾਦਸਾ ਕਹਿੰਦੇ ਵਾਪਰਿਆ ਸੀ I-20 ਦੇ ਉੱਤੇ ਕੋਲੋਰਾਡੋ ਸਿਟੀ ਦੇ ਵਿੱਚ। ਇੱਕ ਛੋਟਾ ਜਿਹਾ ਟਾਊਨ ਆ ਲਬਕ ਤੋਂ 100 ਮੀਲ ਦੂਰ ਆ, ਤੇ ਕਹਿੰਦੇ ਵੀ ਉਹਨਾਂ ਦੀ ਗੱਡੀ ਨੂੰ ਰੀਅਰ ਐਂਡ ਕੀਤਾ ਸੀਗਾ, ਜਿਸ ਨੂੰ ਜਿਹੜੇ ਸਵੰਤ ਸਿੰਘ ਖਹਿਰਾ ਕਹਿੰਦੇ ਵੀ ਚਲਾ ਰਹੇ ਸੀ ਆਪਣੀ। ਉਹਨਾਂ ਨੇ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਇਹ ਦੋਸ਼ ਲਾਇਆ ਵੀ ਆਪਣੀ ਸਪੀਡ ਨੂੰ ਕੰਟਰੋਲ ਕਰਨ 'ਚ ਨਾਕਾਮਯਾਬ ਰਿਹਾ, ਦੇਖਿਆ ਨਹੀਂ ਚੱਜ ਨਾਲ, ਤੇ ਜਿਹੜੀਆਂ ਬ੍ਰੇਕਾਂ ਆ ਉਹ ਨਹੀਂ ਜਿਹੜੀਆਂ ਉਹ ਲਾ ਸਕਿਆ। ਕਹਿੰਦੇ ਵੀ ਪਰਿਵਾਰ ਉਹਨਾਂ ਦਾ ਉਸ ਟਾਈਮ ਦੇ ਉੱਤੇ ਰੀਲੋਕੇਟ ਕਰ ਰਿਹਾ ਸੀ ਕੈਲੀਫੋਰਨੀਆ ਤੋਂ ਡੈਲਸ ਦੇ ਵਿੱਚ, ਪੂਰੀ ਤਰ੍ਹਾਂ ਉਹ ਲੋਡਡ ਸੀ, ਤੇ ਉਦੋਂ ਉਹਨਾਂ ਦੇ ਵਿੱਚ ਜਿਹੜਾ ਆਣ ਵੱਜਾ ਸੀ। ਤੇ ਹੁਣ ਇਹਨਾਂ ਦੇ ਉਲਟ ਜਿਹੜਾ ਇਹ ਇਸ ਕੰਪਨੀ ਨੂੰ ਜਿਹੜਾ ਹੁਣ ਲਾਸੂਟ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਜੀ। ਬਿਲਕੁਲ ਜੀ। ਤੇ ਬਹੁਤ ਵੱਡੀ ਪ੍ਰੋਬਲਮ ਹੈ ਇਹ ਜਿਹੜੀ ਆ ਕਿ ਤੁਸੀਂ ਧਿਆਨ ਨਹੀਂ ਦਿੰਦੇ ਜਦੋਂ ਡਰਾਈਵ ਕਰਦੇ ਆ। ਮੇਬੀ ਡਿਸਟਰੈਕਸ਼ਨ ਹੈਗੀ ਆ, ਫੋਨ ਡਿਸਟਰੈਕਸ਼ਨ ਜਾਂ ਕੁਛ ਹੈ। ਆਪਾਂ ਟਿਕਟੋਕ ਵਾਲੀ ਵੀ ਨਿਊਜ਼ ਪਿਛਲੇ ਵੀਕ ਕੀਤੀ ਸੀ ਵੀ ਉਦੋਂ ਉਹਨੂੰ ਕਿੰਨੀ ਜਿਹੜੀ ਵੱਡੀ ਸਜ਼ਾ ਹੋਈ ਸੀ, ਜਿਹਦੇ ਵਿੱਚ ਇੱਕ ਜਾਣੇ ਦੀ ਐਕਸੀਡੈਂਟ ਦੇ ਵਿੱਚ ਮੌਤ ਵੀ ਉਦੋਂ ਹੋ ਗਈ ਸੀ। ਆਪਣੇ ਅਗਲੇ ਕਾਲਰ ਹਰਜੋਤ ਸਿੰਘ ਜੀ ਰਮਨ ਜੀ ਆਪਣੇ ਨਾਲ ਜੁੜੇ ਨੇ। ਮਨਮੋਹਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਮਨ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ, ਮੈਂ ਦਿੱਲੀ ਰਹਿੰਦਾ ਵਾਂ ਤੇ 2016 ਦੀ ਗੱਲ ਆ। ਮੈਂ ਕਿਸੇ ਕੰਪਨੀ ਨਾਲ ਕੰਮ ਕਰਦਾ ਸੀਗਾ। ਹਾਂਜੀ, ਉੱਥੇ ਗ੍ਰਾਂਟ ਲਾਈਨ ਇੱਕ ਰੋਡ ਆ, ਉੱਥੋਂ ਜਿੱਥੋਂ 5 ਦੇ ਉੱਤੇ ਸੜਕ ਚੱਲਦੀ ਆ, ਉੱਥੇ ਇੱਕ ਰਾਉਂਡ ਅਬਾਊਟ ਆ, ਉੱਥੇ ਇੱਕੋ ਹੀ ਰੋਡ ਆ। ਮੇਰੇ ਬੈਕ ਤੋਂ ਕੋਈ ਲੇਡੀ ਆ ਰਹੀ ਸੀ ਤੇ ਉਹਨੇ ਮੇਰੇ ਟਰੱਕ ਦੇ ਟ੍ਰੇਲਰ ਦੇ ਬੈਕ ਸਾਈਡ ਤੇ ਨਾ ਬੰਪਰ ਦੇ ਵਿੱਚ ਕਾਰ ਮਾਰੀ ਆ, ਤੇ ਉਹ ਛਿੱਲੀ ਗਈ ਉਹਦੀ ਥੋੜੀ ਜਿਹੀ। ਇਹ 2016 ਦੀ ਗੱਲ ਆ। ਹਾਂਜੀ, ਮੈਂ ਪੁਲਿਸ ਨੂੰ ਕਾਲ ਕੀਤੀ, ਪੁਲਿਸ ਵਾਲੇ ਆਏ ਤੇ ਉਹਨੂੰ ਦੇਖਿਆ ਸਾਰਾ ਕੁਛ। ਤੋ ਪੁਲਿਸ ਵਾਲਾ ਮੇਰੇ ਨਾਲ ਬਹਿਸ ਪਿਆ, ਪਤਾ ਨਹੀਂ ਕਿਹੜੀ ਗੱਲੋਂ, ਮੈਨੂੰ ਨਹੀਂ ਸਮਝ ਆਈ। ਮੈਂ ਉਸੇ ਵੇਲੇ ਨਾਲ 1 ਮੀਲ ਤੇ ਮੇਰੀ ਕੰਪਨੀ ਸੀ ATL ਨਾ ਉਹਨਾਂ ਦਾ, ਉਹ ਉਹਨਾਂ ਨੂੰ ਇਮੀਡੀਏਟਲੀ ਮੈਂ ਸੱਦਿਆ। ਉਹ ਕਹਿੰਦੇ ਤੇਰਾ ਕੋਈ ਕਸੂਰ ਨਹੀਂ ਹੈਗਾ, ਉਹਦੇ ਕਸੂਰ ਆ। ਲੇਕਿਨ ਉਹ ਪੁਲਿਸ ਆਫੀਸਰ ਨੇ ਮੇਰਾ ਕਸੂਰ ਕੱਢ ਕੇ ਤੇ ਮੈਨੂੰ ਜਿਹੜੀ ਆ ਜੋ ਵੀ ਆ ਲੈਟਰ ਭੇਜ ਦਿੱਤਾ। ਕਰਦਿਆਂ ਗਰਾਊਂਡ ਮੇਰੀ ਕਹਿੰਦੇ ਵੀ ਨਹੀਂ ਨਹੀਂ ਕੋਈ ਗੱਲ ਨਹੀਂ, ਅਸੀਂ ਆਪੇ ਇਹਨੂੰ ਦੇ ਲਾਂਗੇ। ਇਹਨਾਂ ਨੇ ਬਹੁਤ ਟਾਈਮ ਕਰ ਦਿੱਤਾ ਜੀ। ਇਹ 16 17 18 ਅਖੀਰ ਤੇ ਕਹਿੰਦੇ ਇੱਕ ਮਾਰਕੋ ਹੈਗਾ ਇੱਥੋਂ ਦਾ ਦਾ ਮੇਰੇ ਕੋਲ $2000 ਵੀ ਦਵਾਤਾ ਉਹਨੂੰ ਲੈ ਕੇ ਹੋਇਆ। ਮੈਨੂੰ ਕਹਿੰਦੇ ਵੀ ਸਾਰੀਆਂ ਜਿੰਨੀਆਂ ਵੀ ਲੈਟਰ ਆਉਂਦੀਆਂ ਨਾ ਤੂੰ ਇਹਨਾਂ ਨੂੰ ਕਹਿੰਦਾ ਕੁਛ ਨਹੀਂ। ਮੈਂ ਫਿਰ ਜਦੋਂ ਜ਼ਿਆਦਾ ਸੀਰੀਅਸ ਲੈਟਰ ਆਉਣ ਲੱਗ ਪਈਆਂ ਤੇ ਜੱਜ ਹੁਣ ਜੱਜਮੈਂਟ 2019 ਕੇ 20 ਦੇ ਵਿੱਚ $16,000 ਜੁਰਮਾਨਾ। ਪਹਿਲਾਂ 8,000 ਤੋਂ ਸ਼ੁਰੂ ਹੋਇਆ ਸੀ ਜੀ, ਜੁਰਮਾਨੇ ਪਾ ਕੇ 16,000 ਹੋ ਗਿਆ। ਮੈਂ ਉਹਨਾਂ ਕੋਲ ਗਿਆ ਤੇ ਲੇਕਿਨ ਉਹ ਮੈਨੂੰ ਕਹਿੰਦੇ, ਅਜੇ ਵੀ ਕਹਿੰਦੇ ਕੋਈ ਨਹੀਂ ਫਿਕਰ ਨਾ ਕਰ ਤੂੰ, ਅਸੀਂ ਆਪੇ ਕਰ ਲਾਂਗੇ। ਲੇਕਿਨ ਉਹ ਹੁਣ ਸਾਰਾ ਕੁਛ ਜੱਜਮੈਂਟ ਵੀ ਹੋ ਚੁੱਕੀ ਆ, ਸਾਰਾ ਕੁਛ ਹੋ ਚੁੱਕਾ। ਉਹਨਾਂ ਨੇ ਮੇਰਾ ਨਾਂ ਆਪਦੀ ਇੰਸ਼ੋਰੈਂਸ ਦੇ ਵਿੱਚ ਮੈਨੂੰ ਕਹਿੰਦੇ ਪਾਇਆ, ਲੇਕਿਨ ਪਾਇਆ ਨਹੀਂ ਸੀਗਾ। ਉਹ ਹੁਣ ਬਹਾਨਾ ਪਾਈ ਜਾਂਦੇ ਆ, ਕਹਿੰਦੇ ਨਹੀਂ ਜੀ ਉਹ ਜਿਹੜੀ ਕੰਪਨੀ ਇੰਸ਼ੋਰੈਂਸ ਕੰਪਨੀ ਆ ਬੈਂਕਰਪਸੀ ਕਰਤੀ ਉਹਨੇ ਤੇ ਉਹਨਾਂ ਦਾ ਕਸੂਰ ਆ। ਉਹ ਰਗੜਿਆ ਹੋਇਆ ਗਿਆ ਉਹਦੇ ਵਿੱਚ ਜੀ, ਬਹੁਤ ਬੁਰੀ ਤਰ੍ਹਾਂ ਰਗੜਿਆ। ਮੈਂ ਪੈਸੇ ਵੀ ਚੱਲੇ, ਮੈਨੂੰ 8 ਸਾਲ ਹੋ ਗਏ ਆ ਉਹਦੇ ਵਿੱਚੋਂ ਗੁਜ਼ਰਦਿਆਂ। ਇੰਨੀ ਮੇਰੇ ਘਰ ਦੇ ਵੀ ਨਾਰਾਜ਼ ਆ, ਮੈਂ ਬਹੁਤ ਜ਼ਿਆਦਾ ਇੰਨੀ ਮੈਂ ਸੁਸਾਈਡ ਕਰਨ ਨੂੰ ਨਹੀਂ ਭਾਜੀ ਇਹ ਗੱਲ ਨਹੀਂ ਕਹਿਣੀ, ਨਾ ਹੀ ਇਹ ਕਰਨੀ। ਦੈਟਸ ਓਕੇ, ਉਤਾਰ ਚੜਾਵ ਜ਼ਿੰਦਗੀ ਚੱਲਦੇ ਆ, ਪਰ ਇਦਾਂ ਨਹੀਂ ਸੋਚਣਾ, ਨਹੀਂ ਇਹ ਗੱਲ ਨਹੀਂ ਕਰਨੀ। ਨਹੀਂ ਮੈਂ ਕੰਮ ਨਹੀਂ ਕਰ ਸਕਦਾ ਭਾਜੀ, ਜਿਹੜੀ ਕੰਪਨੀ ਨਾਲ ਕੋਈ ਨਹੀਂ ਰੱਖਦਾ ਮੈਨੂੰ। ਹੁਣ ਮੇਰਾ 10 ਮਾਰਚ ਨੂੰ ਲਾਇਸੈਂਸ ਸਸਪੈਂਡ ਕਰ ਦਿੱਤਾ। ਸਸਪੈਂਡ ਏਦਾਂ ਕੀਤਾ ਸਿਰਫ 4 ਮਹੀਨੇ ਵਾਸਤੇ। ਮੈਂ DME ਗਿਆ, ਟ੍ਰੇਸੀ ਗਿਆ, ਉਹ ਕਹਿੰਦੇ ਜੀ ਤੂੰ 26 ਜੁਲਾਈ ਨੂੰ ਆ ਜੀ। ਉਹ ਹੁਣ ਇੰਨਾ ਟਾਈਮ ਮੈਂ ਬਿਨਾਂ ਲਾਇਸੈਂਸ ਤੋਂ ਰਹਿ ਨਹੀਂ ਸੀ ਸਕਦਾ। ਮੈਂ ਇੰਡੀਆ ਚਲਾ ਗਿਆ ਜੀ। ਮੈਂ ਕਿਉਂਕਿ ਉੱਥੇ ਟਾਈਮ ਪਾਸ ਕਰ ਲਿਆ, ਕਿਉਂਕਿ ਕਾਰ ਤੋਂ ਬਿਨਾਂ ਇੱਥੇ ਤੁਹਾਨੂੰ ਪਤਾ ਹੈਂਡੀਕੈਪ ਆਦਮੀ। ਮੈਂ ਇੱਥੇ 23 ਜੁਲਾਈ ਨੂੰ ਆਇਆ ਜੀ। ਮੈਂ ਦੁਬਾਰਾ 26 ਨੂੰ ਗਿਆ ਉੱਥੇ। ਉਹ ਜਿਹੜੀ ਆ SR 22 ਦੇ ਕੇ ਲਾਇਸੈਂਸ ਉਹਨੇ ਮੈਨੂੰ ਉਸੇ ਦਿਨ ਹੀ ਮੇਰਾ ਉੱਥੇ ਨੂੰ ਹੀ ਜਿਹੜਾ ਨਾ ਜਿਹੜੀ ਆ ਉਹੀ ਕਾਪੀ, ਉਹ ਕਹਿੰਦੇ ਵੀ ਇਹੀ ਐਕਟਿਵ ਆ ਇਹ ਚੱਲ। ਹੁਣ ਮੈਂ ਕੀ ਕਰਾਂ ਜੀ, ਮੈਂ ਸੂ ਕਰ ਸਕਦਾ ਉਹਨਾਂ ਤੇ ਜਾਂ ਕੀ ਕਰਾਂ ਜੀ ਰਮਨ? ਨਹੀਂ, ਬਿਲਕੁਲ ਇਹ ਕੰਪਲਿਕੇਟਡ ਹੈਗਾ ਆ। ਆਈ ਮੀਨ ਤੁਹਾਨੂੰ ਲੋੜ ਹੈਗੀ ਆ ਲਾਇਰ ਦੇ ਨਾਲ ਗੱਲ ਕਰਨ ਦੀ, ਕਾਫੀ ਜਿਸ ਢੰਗ ਨਾਲ ਹੋਇਆ ਹੈਗਾ। ਆਈ ਥਿੰਕ ਕੰਪਨੀ ਦੀ ਰਿਸਪੌਂਸਿਬਿਲਿਟੀ ਬਣਦੀ ਹੈਗੀ ਔਰ ਕੰਪਨੀ ਨੂੰ ਤੁਹਾਨੂੰ ਜਿਹੜਾ ਆ ਉਹ ਲਾਇਰ ਦੇ ਥਰੂ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ। ਬਿਕੋਜ਼ ਕਿਸੇ ਵੀ ਜਿਹੜੀ ਆ ਪ੍ਰੋਬਲਮ ਦਾ ਹੱਲ ਜਿਹੜਾ ਤੁਸੀਂ ਕਹਿ ਰਹੇ ਹੋ ਨਹੀਂ ਹੋ ਸਕਦਾ, ਕਿਉਂਕਿ ਲਾਈਫ ਕੀਮਤੀ ਹੈਗੀ ਆ। ਸੋ ਇਹਦੇ ਲਈ ਹਾਂਜੀ, ਮੇਰੀ ਉਮਰ 65 ਸਾਲ ਦੀ ਹੈ, 15 ਅਕਤੂਬਰ ਨੂੰ ਹੋ ਜਾਣੀ ਹੈ। ਹਾਂਜੀ, ਨਹੀਂ ਦੇਖੋ
ਹੈਲੋ ਹਾਂਜੀ ਰਮਨ ਜੀ, ਆਵਾਜ਼ ਨਹੀਂ ਆ ਰਹੀ। ਨਹੀਂ, ਮੈਂ ਕਿਹਾ ਵੀ ਇਹਨਾਂ ਨੂੰ ਲਾਇਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਮੈਥਡ ਜਿਹੜਾ ਪ੍ਰੋਬਲਮ ਹੈਗੀ ਕਾਫੀ ਕੰਪਲਿਕੇਟਡ ਹੋ ਚੁੱਕੀ ਆ। ਇਹ ਗੱਲ ਤਾਂ ਹੈ। ਤੇ ਬਾਕੀ ਮਨਮੋਹਨ ਜੀ ਦੇਖੋ, ਪਰਿਵਾਰ ਦੇ ਨਾਲ ਗੱਲ ਕਰੋ, ਇਦਾਂ ਦੀਆਂ ਜਿਹੜੀਆਂ ਮਨ 'ਚ ਭਾਵਨਾਵਾਂ ਨਾ ਲਿਆਓ। ਬਾਕੀ ਹੈਲਪ ਅਵੇਲੇਬਲ ਹੁੰਦੀ ਆ, ਜੇ ਤੁਹਾਨੂੰ ਜ਼ਿੰਦਗੀ ਨੂੰ ਲੈ ਕੇ ਕੋਈ ਇਦਾਂ ਦੇ ਹੈਗੇ ਆ 988 ਤੇ ਕਾਲ ਕਰ ਸਕਦੇ ਆ। ਹੋਰ ਬਹੁਤ ਸਾਰੀਆਂ ਰਿਸੋਰਸਿਸ ਅਵੇਲੇਬਲ ਆ। ਇਦਾਂ ਨਹੀਂ ਸੋਚਣਾ, ਕੋਈ ਗੱਲ ਨਹੀਂ, ਮੁਸ਼ਕਲਾਂ ਜਿਹੜੀਆਂ ਆਉਂਦੀਆਂ ਨੇ ਤਗੜੇ ਹੋਵੋ, ਕੋਈ ਗੱਲ ਨਹੀਂ। ਬਾਕੀ ਉਹਨਾਂ ਨੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਹੈ ਭਾਜੀ। ਕੋਈ ਨਹੀਂ ਭਾਜੀ, ਲਾਇਰ ਦੇ ਮਿੱਠੇ ਪਿਆਰੇ ਬਣ ਕੇ ਮੈਨੂੰ ਉੱਥੋਂ ਤੋੜ ਦੇਣਾ ਆਪਦੇ ਯਾਰ ਨਹੀਂ ਤੂੰ ਫਿਕਰ ਨਾ ਕਰ। ਅਜੇ ਵੀ ਕਹੀ ਜਾਂਦੇ ਫਿਕਰ ਨਾ ਕਰ, ਸਾਰਾ ਕੁਝ ਹੋ ਵੀ ਗਿਆ, ਅਜੇ ਵੀ ਕਹੀਏ ਨਹੀਂ, ਕਹੀ ਜਾਂਦੇ ਫਿਕਰ ਨਾ ਕਰ, ਨਾਲੇ ਹੱਸਦੇ ਮਜ਼ਾਕ ਕਰਦੇ ਆ। ਭਾਜੀ ਨਹੀਂ, ਫਿਰ ਦੇਖੋ ਪਤਾ ਕੀ ਆ, ਹੁਣ ਤੁਸੀਂ ਕਾਨੂੰਨੀ ਚਾਰਾਜੋਈ ਕਰੋ। ਬਾਕੀ ਉਹ ਵਾਲੀ ਦੂਜੀ ਚੀਜ਼ ਦੇ ਲਈ ਤੁਸੀਂ ਆਪਣੀ ਮੈਂਟਲ ਹੈਲਥ ਦੀ ਜਿਹੜੇ ਧਿਆਨ ਰੱਖੋ, ਤੇ ਉਹ ਮਦਦ ਜਿਹੜੀਆਂ ਅਵੇਲੇਬਲਸ ਆ ਉਹ ਤੁਸੀਂ ਲਓ। ਤੇ ਇਹਦੇ ਲਈ ਹੁਣ ਕਾਨੂੰਨੀ ਚਾਰਾਜੋਈ ਹੀ ਤੁਹਾਨੂੰ ਜਿਹੜਾ ਉਹ ਕਰਨਾ ਪੈਣਾ ਆ। ਜੇ ਅਗਲੇ ਤੁਹਾਡੀ ਨਹੀਂ ਸਮਝਦੇ, ਕਦਰ ਨਹੀਂ ਕਰ ਰਹੇ, ਤਾਂ ਫਿਰ ਤੁਹਾਨੂੰ ਵੀ ਉਸੇ ਹਿਸਾਬ ਦੇ ਨਾਲ ਹੀ ਚੱਲਣਾ ਚਾਹੀਦਾ ਜੋ ਇੱਥੇ ਤੁਹਾਨੂੰ ਕਾਨੂੰਨ ਸਹੂਲਤ ਦਿੰਦਾ ਹੈਗਾ ਆ ਜੀ। ਥੈਂਕ ਯੂ ਕਾਲ ਦੇ ਲਈ। ਤੇ ਬਾਕੀ ਜੇ ਕੋਈ ਜਾਣਦਾ ਹੈ, ਜੇ ਕੋਈ ਪਛਾਣਦਾ ਇਹਨਾਂ ਦੀ ਆਵਾਜ਼ ਨੂੰ, ਜਿਹੜੇ ਜਾਣਦੇ ਆ, ਉਹਨਾਂ ਦੇ ਕੋਈ ਟੱਬਰ ਵਾਲੇ ਜਾਂ ਰਿਸ਼ਤੇਦਾਰ, ਦੋਸਤ ਮਿੱਤਰ, ਭਾਈ ਇਹਨਾਂ ਨੂੰ ਸਪੋਰਟ ਕਰੋ, ਸਹਾਰਾ ਦਿਓ। ਹੌਸਲੇ ਦੀ ਇਸ ਟਾਈਮ ਇਹਨਾਂ ਨੂੰ ਵੱਧ ਤੋਂ ਵੱਧ ਜ਼ਰੂਰਤ ਹੈ ਜੀ। ਜਾਂ ਬਾਅਦ ਦੇ ਵਿੱਚ ਕਾਲ ਕਰਕੇ ਰਮਨ ਉਹਨਾਂ ਤੋਂ, ਜੇ ਰਮਨ ਭਾਜੀ ਉਹਨਾਂ ਕੋਲ ਵਕੀਲ ਦਾ ਨੰਬਰ ਹੋਇਆ ਉਹ ਜ਼ਰੂਰ ਲੈ ਲਿਓ। ਹਾਂਜੀ, ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਲਿਓ। ਤੁਸੀਂ ਆਫਿਸ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ, ਤੁਹਾਨੂੰ ਆਪਾਂ ਕਨੈਕਟ ਕਰਾ ਦੇਵਾਂਗੇ ਜੀ। ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਗੱਲ ਕਰਨੀ ਆ, ਜਿਹੜਾ ਨਾ ਤੁਸੀਂ ਤਾਂ ਵੈਸੇ ਸਾਨੂੰ ਹਮੇਸ਼ਾ ਹੀ ਸੁਚੇਤ ਕਰਦੇ ਰਹਿੰਦੇ ਆ, ਜਿਹੜੇ ਆਪਣੇ ELDਆਂ ਆਪਣੇ ਇੰਡੀਆ ਬੈਠੇ ਲੋਕ ਆਪਰੇਟ ਕਰਦੇ ਆ, ਉਹਨਾਂ ਦਾ ਇੱਥੋਂ ਦਾ ਨੰਬਰ ਹੁੰਦਾ ਹੈ, ਤੇ ਜ਼ਿਆਦਾਤਰ ਉਹ ਕੈਲੀਫੋਰਨੀਆ 'ਚ ਹੀ ਬੈਠੇ ਆ, ਫਰਿਜਨੋ ਜਾਂ ਇੱਧਰ। ਇੱਕ ਮੇਰੇ ਨਾਲ ਵੀ ਰੀਸੈਂਟਲੀ ਹੋਇਆ ਜੀ ਕਾਂਡ, ਤੇ ਮੈਨੂੰ ਕਾਫੀ ਸਸਤਾ, ਤੇ ਅਸੀਂ ਵੀ ਸਸਤੇ ਮਗਰ ਪੈ ਗਿਆ। ਮੈਂ ਵੀ ਉਸ ਆਪਦੀ ਗਲਤੀ ਮੰਨਦਾ, ਤੇ ਮੈਨੂੰ 1 ਸਾਲ ਦੇ ਪੈਸੇ ਲੈ ਲਏ ਜੀ ਉਹਨਾਂ ਨੇ, ਦੋਸਤ, ਤਕਰੀਬਨ 300 ਰੁਪਈਆ। ਪਹਿਲਾਂ ਮੈਂ ਯੂਜ ਕਰਦਾ ਹੁੰਦਾ ਸੀਗਾ ਸੰਸਾਰ ਵਾਲੇ, ਚੋਂ ਵਧੀਆ ਚੱਲੀ ਜਾਂਦੀ, 4-5 ਸਾਲ ਯੂਜ ਕੀਤਾ ਮੈਂ। ਤੇ ਉਹ ਬੰਦੇ ਇੱਥੋਂ ਕੈਲੀਫੋਰਨੀਆ, ਮੈਨੂੰ ਉਹਦਾ ਨਾਂ ਨੰਬਰ ਸਭ ਕੁਛ ਪਤਾ, ਪਰ ਮੈਂ ਅਜੇ ਉਹ ਜਾਣ ਕੇ ਨਹੀਂ ਸ਼ੇਅਰ ਕਰਨਾ ਚਾਹੁੰਦਾ। ਜੇ ਉਹਨੇ ਨਾਂ ਰਿਫੰਡ ਵਗੈਰਾ ਕੀਤੇ ਸਾਡੇ 2-3 ਬੰਦਿਆਂ ਦੇ, ਫਿਰ ਸ਼ੇਅਰ ਵੀ ਕਰਾਂਗੇ। 1 ਮਹੀਨੇ ਤੋਂ ਇਹਦਾ ਗੱਲ ਚੱਲ ਰਹੀ ਮੇਰੀ, ਤੇ ਇੱਥੇ ਰਿਪਨ ਕੈਲੀਫੋਰਨੀਆ 'ਚ ਰਹਿੰਦੇ ਬੰਦੇ, ਤੇ ਚਲੋ ਮਹੀਨਾ ਕੁ ਸਰਵਿਸ ਉਹਨਾਂ ਨੇ ਦਿੱਤੀ ਠੀਕ ਠਾਕ। ਤੇ ਇੱਕ ਦਿਨ ਅਚਾਨਕ ਹੀ ਉਹਨਾਂ ਨੇ ਫਰਾਈਡੇ ਮਾਰਨਿੰਗ ਨੂੰ 6:30 ਵਜੇ ਵਿੱਚ ਨਿਕਲਿਆ, ਤੇ ਬੁੱਕ ਚੱਲੇ ਨਾ ਸਾਰੇ ਜਿੰਨੇ ਫੋਨ ਸੀ ਸਾਰੇ ਘੁਮਾਏ ਜੀ, ਕੋਈ ਨਾ ਆਖਰ। ਮੈਂ ਕਿਹਾ ਮੈਨੂੰ ਈਮੇਲ ਹੀ ਭੇਜ ਦਿਓ, ਘੱਟੋ ਘੱਟ ਤੁਹਾਡਾ ਪ੍ਰੋਬਲਮ ਚੱਲ ਰਹੀ ਤਾਂ। ਬਾਅਦ ਸ਼ਾਮ ਨੂੰ 7-8 ਵਜੇ ਜਾ ਕੇ ਮੈਨੂੰ ਪਤਾ ਲੱਗਾ ਵੀ ਉਹ ਕਹਿੰਦੇ ਜੀ ਇਹ ਕੰਪਨੀ ਬੰਦ ਹੋ ਗਈ ਹੈ। ਤੇ ਫਿਰ ਮੈਂ ਇੰਡੀਆ ਵਾਲੇ ਬੰਦਿਆਂ ਤੋਂ ਕਨੈਕਟ ਲਿਆ, ਇੱਥੋਂ ਵਾਲੇ ਬੰਦਿਆਂ ਦਾ, ਇਹਨਾਂ ਨਾਲ ਗੱਲਬਾਤ ਕੀਤੀ ਜੀ। ਉਹ ਕਹਿੰਦੇ ਹਾਂ ਜੀ ਇਹਦੇ ਨਾਲ ਇੰਚਾਰਜ, ਇਹਦੇ ਨਾਲ ਗੱਲ ਕਰੋ, ਇਹਦੇ ਨਾਲ ਗੱਲ ਕਰੋ। ਵੀ ਇਹ ਕਾਫੀ ਮੁਸ਼ਕਿਲਾਂ ਸਾਨੂੰ ਮਤਲਬ ਆ ਰਹੀਆਂ, ਜਿਹੜੇ ਇੱਥੇ ਬੈਠੇ ਬੰਦੇ ਆਪਣੇ ਪਿੱਛੇ ਉੱਥੇ ਕਰ ਰਹੇ ਆ, ਕੰਮ ਕਰਾ ਰਹੇ ਆ। ਤੇ ਤੁਸੀਂ ਤਾਂ ਚਲੋ ਵੈਸੇ ਰਮਨ ਜੀ ਵੀ ਸਾਰੇ ਸੁਚੇਤ ਕਰ ਰਹੇ, ਵੀ ਧਿਆਨ ਰੱਖੋ ਇਹਨਾਂ ਗੱਲਾਂ ਦਾ। ਪਰ ਇਹ ਗੱਲ ਹੈ ਜੀ, ਮੈਂ ਬਾਕੀਆਂ ਨੂੰ ਵੀ ਕਹਿਣਾ ਚਾਹੁੰਦਾ, ਜਿਹੜੇ ਉੱਥੇ ਬੈਠੇ ਆ, ਕੋਈ ਚੰਗੇ ਵੀ ਹੈ ਜੀ, ਗੱਲ ਚੰਗੇ ਵੀ ਕਰ ਰਹੇ ਹੋਣੇ ਕੁਛ, ਪਰ ਜ਼ਿਆਦਾਤਰ ਲੋਕ ਸਾਡੇ, ਹੁਣ ਮੇਰੇ 2-3 ਦੋਸਤਾਂ ਤੋਂ ਤੇ ਮੇਥੋਂ ਪੈਸੇ ਲਏ ਵੀ ਆ, ਰਿਫੰਡ ਕਹਿੰਦੇ ਅੱਜ ਕਰਾਂਗੇ, ਕੱਲ ਕਰਾਂਗੇ। 1.5 ਮਹੀਨਾ ਤਾਂ ਹੋ ਗਿਆ ਵੈਸੇ ਗੱਲਾਂ ਕਰਦਿਆਂ ਨੂੰ। ਤੇ ਮੈਂ ਉਹਨੂੰ ਦੱਸਿਆ ਵੀ, ਮੈਂ ਕਿਹਾ ਜੀ ਅਸੀਂ ਪੰਜਾਬੀ ਰੇਡੀਓ ਤੁਸੀਂ ਸੁਣਦੇ ਰਹਿੰਦੇ ਆ, ਉਹਨਾਂ ਨਾਲ ਗੱਲਬਾਤ ਸੁਣਦੇ, ਉਹਨਾਂ ਦੀ ਸਾਰੀਆਂ ਸੁਣਦੇ ਰਹਿੰਦੇ ਆ, ਤੇ ਵੀ ਤੁਸੀਂ ਰਿਫੰਡ ਕਰੋ, ਤੇ ਨਹੀਂ ਮੈਂ ਉੱਥੇ ਗੱਲ ਸ਼ੇਅਰ ਕਰੂੰਗਾ ਤੁਹਾਡੀ ਸਾਰੀ। ਤੇ ਮੈਂ ਇਹ ਕਹਿਣਾ ਸੀ, ਬਚ ਕੇ ਰਹੋ ਜੀ, ਅੱਜ ਕੱਲ੍ਹ ਬੜਾ ਫਰੌਡ ਹੀ ਚੱਲ ਰਿਹਾ ਜੀ ਇਹ ਸਾਰਾ। ਥੈਂਕ ਯੂ ਜੀ, ਧੰਨਵਾਦ। ਚੱਲ ਰਿਹਾ। ਅਸੀਂ ਤਾਂ ਇਸ ਸਾਲ ਦੇ ਸ਼ੁਰੂ ਦੇ ਕਹਿ ਰਹੇ ਕਿ ਆਲਮੋਸਟ 190 ਦੇ ਕਰੀਬ ਜਿਹੜੀਆਂ ELDs ਹੈਗੀਆਂ, ਉਹ ਜਿਹੜੀ ਵੀ ਕੋਈ ELD ਤੁਹਾਨੂੰ ਐਡਿਟ ਦੀ ਆਪਸ਼ਨ ਦਿੰਦੀ ਆ, ਉਹ ਬੰਦ ਹੋਣੀ ਹੀ ਹੋਣੀ ਆ, ਅੱਜ ਨਹੀਂ ਕੱਲ। ਸੋ ਉਹ ਬੰਦ ਹੋਣੀ ਆ। ਸੋ ਬੀ ਪ੍ਰੀਪੇਅਰਡ, ਠੀਕ ਹੈ ਨਾ। ਇਹ ਚੀਜ਼ ਅਸੀਂ ਖੁੱਲੇ ਆਮ ਸ਼ਰੇਆਮ ਗੱਲ ਕਰਦੇ ਹਾਂ, ਔਰ ਆਪਾਂ ਹਰ ਦੂਜੇ ਹਫ਼ਤੇ, ਤੀਜੇ ਹਫ਼ਤੇ, ਕਦੀ 4, ਕਦੀ 6, ਕਦੀ 2 ਬੰਦ ਹੁੰਦੀਆਂ ਆ, ਆਪਾਂ ਨੂੰ ਦੇਖ ਰਹੀਆਂ। ਸੋ ਇਹ ਚੀਜ਼ਾਂ ਹੋਣੀਆਂ ਹੈਗੀਆਂ। ਜੇ ਤੁਸੀਂ ਇਸ ਚੀਜ਼ ਨੂੰ ਕਿਸੇ ਵੀ ਹੁਣ ਸਾਡੇ ਕੋਲ ਨੈਪਟਾ ਦੇ ਅੰਡਰ ਜਿਹੜੀਆਂ ELDs ਹੈਗੀਆਂ, ਮੋਸਟਲੀ ਅਸੀਂ ਜਿਹੜੀ ਆ ਉਹਨਾਂ ਦੀ ਕੋਸ਼ਿਸ਼ ਕਰੀਦੀ ਆ ਕਿ ਨਾਨ ਐਡਿਟੇਬਲ ELDs ਹੀ ਨੂੰ ਸਪੋਰਟ ਕਰੀਦੀ ਆ। ਸੋ ਸਾਡੇ ਕੋਲ ਹੋਰ ਵੀ ਬਹੁਤ ਆਪਸ਼ਨਸ ਆਉਂਦੀਆਂ ਆ, ਹੋਰ ਵੀ ਕਾਲਸ ਬਹੁਤ ਆਉਂਦੀਆਂ ਕਿ ਜਿੱਥੇ ਉਹ ਕਹਿੰਦੇ ਵੀ ਸਾਡੀ ELD ਐਡਿਟ ਹੁੰਦੀ ਆ, ਤੁਸੀਂ ਇਹਨੂੰ ਪ੍ਰਮੋਟ ਕਰੋ। ਅਸੀਂ ਉਹਨਾਂ ਨੂੰ ਨਾ ਕਰ ਦਈਦੀ ਆ। ਅਸੀਂ ਨਹੀਂ ਕਰਦੇ, ਅਸੀਂ ਉਹੀ ਤੁਹਾਨੂੰ ELD ਜਿਹੜੀ ਆ ਆਫਰ ਕਰਾਂਗੇ, ਜਿਹੜੀ ELD ਆਪਣੀ ਜਿਹੜੀ ਆ ਐਡਿਟ ਨਹੀਂ ਹੁੰਦੀ, ਠੀਕ ਹੈ ਨਾ। ਸੋ
ਪ੍ਰੋਬਲਮ ਜਿਹੜੀ ਹੈਗੀ ਆ ਉਹ ਵੱਡੀ ਹੈਗੀ ਆ। ਸੋ ਜੇ ਤੁਸੀਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਇਹ ਧਿਆਨ ਰੱਖੋ ਇੱਕੋ ਹੀ ਕਿ ਜੇ ਤੁਸੀਂ ਅੱਜ ਗਲਤ ਕੰਮ ਕਰ ਰਹੇ, ਗਲਤ ਕੰਮ ਅੱਜ ਨਹੀਂ ਕੱਲ ਬੰਦ ਹੋਣੇ ਆ। ਸੋ ਬੀ ਪ੍ਰੀਪੇਅਰ। ਜੀ ਜੀ ਥੈਂਕ ਯੂ ਜੀ ਕਾਲ ਦੇ ਲਈ, ਬੜੀ ਮਿਹਰਬਾਨੀ। ਸੋ ਇਹਨਾਂ ਚੀਜ਼ਾਂ ਤੋਂ ਭਾਈ ਬਚ ਕੇ ਜਿਹੜਾ ਉਹ ਰਹੋ, ਕੰਮ ਸਕੈਮ ਦਾ ਤੇ ਤੁਹਾਨੂੰ ਇਸ ਤਰੀਕੇ ਦੇ ਨਾਲ ਕਰਨ ਦਾ ਜਿਹੜਾ ਉਹ ਚੱਲ ਰਿਹਾ ਅਗਾ ਅਸੀਂ ਕਰਦੇ ਰਹਿੰਦੇ ਹਾਂ, ਪਰ ਜਰਿਆ ਨਹੀਂ ਜਾਂਦਾ ਉਹਨਾਂ ਲੋਕਾਂ ਦੇ ਕੋਲੋਂ ਜਿਹੜੇ ਕੰਮ ਆਪ ਪੁੱਠੇ ਕਰਦੇ ਆ ਤੇ ਜਾਂ ਜਿਨ੍ਹਾਂ ਨੂੰ ਆਦਤ ਪਈ ਹੁੰਦੀ ਆ ਵੀ ਉਸ ਤਰੀਕੇ ਦੀ। ਸੋ ਉਹਨਾਂ ਨੂੰ ਬੜਾ ਲੱਗਦਾ ਹੁੰਦਾ ਆ ਵੀ ਯਾਰ ਇਹ ਸੱਚ ਕਿਉਂ ਜਿਹੜਾ ਉਹ ਦੱਸੀ ਜਾਂਦੇ। ਪਰ ਚਲੋ ਕੋਈ ਨਹੀਂ, ਆਪਾਂ ਤੁਹਾਨੂੰ ਰਿਐਲਿਟੀ ਜਿਹੜੀ ਉਹ ਦੱਸਦੇ ਰਹਿਣਾ ਆ। ਇਵੈਂਚੁਅਲੀ ਜਿਹੜੇ ਲੋਕ ਉਮੀਦ ਕਰਦੇ ਆ ਵੀ ਉਸ ਚੀਜ਼ ਨੂੰ ਜਿਹੜਾ ਉਹ ਸਮਝਣਗੇ। ਉਹ ਸੱਚ ਕਈ ਵਾਰੀ ਲੱਗਦਾ ਕੌੜਾ ਆ, ਪਰ ਇਹ ਆ ਵੀ ਦੂਰ ਜਾ ਕੇ ਜਿਹੜਾ ਇਵੈਂਚੁਅਲੀ ਪਤਾ ਲੱਗ ਹੀ ਜਾਂਦਾ ਆ ਵੀ ਆਹ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਆ। ਰਮਨ ਜੀ ਅਗਲੀ ਹਰਜੋਤ ਜੀ ਗੱਲ ਕਰਦੇ ਜਾਈਏ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ $3.5 ਮਿਲੀਅਨ ਅਵਾਰਡ ਉਹਨਾਂ ਨੇ ਕੀਤਾ ਆ ਟਰੱਕ ਡਰਾਈਵਰ ਟ੍ਰੇਨਿੰਗ ਦੇ ਲਈ। CDL ਪ੍ਰੋਗਰਾਮ ਨੂੰ ਬੂਸਟ ਕਰਨ ਦੇ ਲਈ US ਦੇ ਵਿੱਚ 27 ਕਮਿਊਨਿਟੀ ਕਾਲਜਸ ਨੂੰ ਇਹਨਾਂ ਨੇ ਗ੍ਰਾਂਟਾਂ ਜਿਹੜੀਆਂ ਆ ਇਹ ਵੰਡੀਆਂ ਨੇ। ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਕਮਰਸ਼ੀਅਲ ਮੋਟਰ ਵਹੀਕਲ ਆਪਰੇਟਰ ਸੇਫਟੀ ਟ੍ਰੇਨਿੰਗ ਗ੍ਰਾਂਟ ਪ੍ਰੋਗਰਾਮ ਦੇ ਜਿਹੜਾ ਉਹ ਤਹਿਤ ਸੋ ਕਹਿੰਦੇ ਵੀ ਜਿਹੜੇ ਵੀ ਜਿੱਤੇ ਆ ਇਹਨਾਂ 27 ਕਾਲਜਾਂ ਨੂੰ $1,30,000 ਦੀ ਐਵਰੇਜ ਜਿਹੜੀ ਗ੍ਰਾਂਟ ਮਨੀ ਆ ਉਹ ਮਿਲਣ ਜਾ ਰਹੀ ਆ। ਬਾਈਡਨ ਪ੍ਰਸ਼ਾਸਨ ਦੇ ਅੰਡਰ ਟਰਾਂਸਪੋਰਟੇਸ਼ਨ ਸਕੱਤਰ ਜਿਹੜੇ ਪੀਟ ਬੁਟਿਜੇਜ ਆ ਉਹ ਕਹਿੰਦੇ ਵੀ ਟਰੱਕਿੰਗ ਐਕਸ਼ਨ ਪਲਾਨ ਜੋ 2021 ਦੇ ਵਿੱਚ ਬਣਾਇਆ ਗਿਆ ਸੀ ਉਸੇ ਦੇ ਤਹਿਤ ਇਹਨਾਂ ਨੇ ਜਿਹੜੀਆਂ ਗ੍ਰਾਂਟਸ ਆ ਇਹ ਵੰਡੀਆਂ ਹੈਗੀਆਂ ਆ। ਸੋ ਜਿਹੜੇ ਟਰੱਕ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਦੇ ਉੱਤੇ ਜਿਹੜੀ ਮਨੀ ਆ ਇਹ ਖਰਚ ਹੋਣੀ ਸ਼ੁਰੂ ਹੋ ਰਹੀ ਹੈ। ਰਮਨ ਜੀ ਇਹਨੂੰ ਆਪਾਂ ਕਿੱਦਾਂ ਓਵਰਆਲ ਦੇਖਦੇ ਹਾਂ? ਕੀ ਇਹ ਉਸ ਟਾਈਮ ਦੇ ਉੱਤੇ ਬਣਿਆ ਸੀਗਾ ਜਦੋਂ ਕਹਿੰਦੇ ਸੀਗੇ ਵੀ ਭਾਈ ਵੀ ਆਪਣੇ ਟਰੱਕਰਸ ਦੀ ਬਹੁਤ ਘਾਟ ਆ, ਡਰਾਈਵਰਸ ਦੀ ਬਹੁਤ ਘਾਟ ਆ, ਤੇ ਉਸੇ ਦੇ ਤਹਿਤ ਹੀ ਕਾਲਜਸ ਦੇ ਥਰੂ ਇਹ ਜਿਹੜਾ ਮੋਰ ਡਰਾਈਵਰਸ ਜਿਹੜਾ ਇਹ ਲਿਆਉਣਾ ਚਾਹੁੰਦੇ ਆ ਵਰਕਫੋਰਸ ਦੇ ਵਿੱਚ? ਜੀ ਬਿਲਕੁਲ, ਇਹ ਆਪਣਾ ਬਾਈਡਨ ਹੈਰਿਸ ਟਰੱਕਿੰਗ ਐਕਸ਼ਨ ਪਲਾਨ ਜਿਹੜਾ 2021 ਤੇ 22 ਦੇ ਵਿੱਚ ਬਣਿਆ ਸੀਗਾ, ਉਹਦੇ ਤਹਿਤ ਇਹ ਜਿਹੜੀਆਂ ਗ੍ਰਾਂਟਸ ਹੈਗੀਆਂ ਰਿਲੀਜ਼ ਹੋ ਰਹੀਆਂ ਹੈਗੀਆਂ ਹੁਣ। ਸੋ ਬੇਸਿਕਲੀ ਇਹ ਜਿਹੜੀਆਂ ਗ੍ਰਾਂਟਸ ਹੈਗੀਆਂ ਇਹ ਉਹ ਹੈਗਾ ਕਿ ਜਿਹੜੇ ਨਵੇਂ ਡਰਾਈਵਰ ਹੈ ਉਹਨਾਂ ਦੀ ਟ੍ਰੇਨਿੰਗ ਵਾਸਤੇ ਆ, ਤੇ ਕਾਫੀ ਜਿਹੜੇ ਡਿਫਰੈਂਟ ਪ੍ਰੋਗਰਾਮਸ ਹੈਗੇ ਉਹਨਾਂ ਦੇ ਤਹਿਤ ਜਿਹੜੀਆਂ ਇਹ ਗ੍ਰਾਂਟਸ ਆ ਸਕੂਲ ਨੂੰ ਇਸ਼ੂ ਹੋ ਰਹੀਆਂ। ਜੀ ਜੀ ਬਿਲਕੁਲ ਜੀ ਜੀ ਹਰਜੋਤ ਜੀ। ਜੀ ਬਿਲਕੁਲ। ਇੱਕ ਰਮਨ ਜੀ ਹੈਗਾ ELD ਦੇ ਸੰਬੰਧ ਦੇ ਵਿੱਚ ਕੁਐਸਚਨ ਪੇ, ਜੇ ELD ਖਰਾਬ ਹੋ ਜਾਂਦੀ ਹੈ ਕਿੰਨੇ ਦਿਨ ਨਾਲ ਲੀਗਲੀ ਉਹਨਾਂ ਨੂੰ ਫਿਕਸ ਕਰਨ ਦੇ ਲਈ? ਜੇ ELD ਦੇਖੋ ਹੁਣ ਦੋ ਤਰੀਕੇ ਆ, ਜੇ ਤਾਂ ਵੈਸੇ ਉਹਨਾਂ ਦੀ ELD ਖਰਾਬ ਹੋਈ ਹੈ ਦੈਟਸ ਅ ਡਿਫਰੈਂਟ ਸਟੋਰੀ ਆ, ਠੀਕ ਹੈ ਨਾ। ਉਹ ਜਿਹੜੀ ELD ਹੈਗੀ ਆ ਜੇ ਖਰਾਬ ਹੋਈ ਆ ਉਹ ਉਹਨਾਂ ਨੂੰ 7 days ਹੁੰਦੇ ਆ ਟੂ ਰਿਪਲੇਸ ਇਟ। ਜੇ ELD ਬੰਦ ਹੋ ਗਈ ਆ ਜਾਂ ਉਹਦੀ ਲਿਸਟ ਚੋਂ ਰਿਮੂਵ ਹੋ ਗਈ ਆ then they have 60 days to replace it। 60 days ਦੀ ਉਹ ਪੇਪਰ ਲੌਗਬੁੱਕ ਯੂਜ਼ ਕਰ ਸਕਦੇ ਆ। ਅੱਛਾ ਠੀਕ, ਉਹਨਾਂ ਦਿਨਾਂ ਦੌਰਾਨ ਫਿਰ ਪੇਪਰ ਲੌਗਬੁੱਕ ਉਹ ਯੂਜ਼ ਕਰ ਸਕਦੇ ਆ। ਜੀ ਜੀ ਸੋ ਤੁਸੀਂ ਤੁਹਾਡਾ ਵੀ ਕੋਈ ਜੀ ਜੀ ਰਮਨ ਜੀ। ਹਰਜੋਤ ਭਾਜੀ ਆਪਣੇ ਜਿਹੜਾ ਉਹ ਭਾਜੀ ਉਹਨਾਂ ਦੀ ਕਾਲ ਆਈ ਸੀ ਮਨਮੋਹਨ ਸਿੰਘ ਉਹਨਾਂ ਦੀ, ਜੀ ਜੀ, ਉਹਨਾਂ ਦੇ ਲਈ ਆਪਣਾ ਫ੍ਰਿਜ਼ਨੋ ਦੇ ਵਿੱਚ ਖਾਲਸਾ ਕਮਿਊਨਿਟੀ ਸੈਂਟਰ ਜਿਹੜਾ ਹੈਗਾ ਜਿੱਥੇ ਮੈਂਟਲ ਹੈਲਥ ਪ੍ਰੋਬਲਮ ਦੇ ਲਈ ਕੋਈ ਇਸ਼ੂ ਹੈਗਾ ਤਾਂ ਕਾਲ ਕਰ ਸਕਦੇ ਆ। ਨੰਬਰ ਹੈਗਾ 5592203134। ਅਗੇਨ 5592203134। ਇਹ ਖਾਲਸਾ ਕਮਿਊਨਿਟੀ ਸੈਂਟਰ ਹੈਗਾ ਜਿਹੜਾ ਕਿ ਫ੍ਰਿਜ਼ਨੋ ਦੇ ਵਿੱਚ ਹੈਗਾ। ਜੇ ਉਹਨਾਂ ਨੂੰ ਹੈਲਪ ਦੀ ਲੋੜ ਹੈਗੀ ਆ ਤਾਂ ਉੱਥੇ ਇਸ ਨੰਬਰ ਤੇ ਕਾਲ ਕਰ ਲੈਣ। ਜੀ ਨਹੀਂ ਬਿਲਕੁਲ ਜੀ। ਸੋ ਇਹ ਜ਼ਰੂਰੀ ਆ ਜੀ, ਚੰਗੀ ਗੱਲ ਆ। ਮਦਦ ਜਿਹੜੀ ਉਹ ਹੋ ਜਾਵੇ ਤਾਂ ਚੰਗੀ ਗੱਲ ਆ। ਇਹ ਗੋਲਡਨ ਸਟੇਟ ਬੁਲੇਵਾਰਡ ਦੇ ਉੱਤੇ ਸਥਿਤ ਆ। ਰੀਸੈਂਟਲੀ ਹੀ ਇਹ ਇੱਥੇ ਓਪਨ ਹੋਇਆ ਹੈਗਾ। ਅਗਲੀ ਜਿਹੜੀ ਟੈਕਨੋਲੋਜੀ ਦੇ ਨਾਲ ਤੇ ਜਿੱਧਰ ਨੂੰ ਟਰੱਕਿੰਗ ਨੂੰ ਇਹਨਾਂ ਨੇ ਤੋਰਨਾ ਚਾਹੁੰਦੇ ਆ, EV ਟਰੱਕਸ ਨੂੰ ਜਿਹੜਾ ਉਹ ਲੈ ਕੇ ਗੱਲ ਕਰਦੇ ਆ। ਬਹੁਤ ਸਾਰੇ ਜਿਹੜੇ ਓਨਰ ਓਪਰੇਟਰ ਦੇ ਜਿਹੜੇ ਸਮਾਲ ਫਲੀਟਸ ਆ ਕੈਲੀਫੋਰਨੀਆ ਦੇ ਵਿੱਚ, ਉਹ ਪਹਿਲੋਂ ਉਹ ਇਹ ਮੰਨ ਰਹੇ ਆ ਇਸ ਟਾਈਮ ਜਿਹੜੇ ਕਾਰਬ ਦੇ ਉੱਤੇ ਦੋਸ਼ ਲਾਉਂਦੇ ਆ ਵੀ ਕਹਿੰਦੇ ਵੀ ਉਹ ਇਹਨਾਂ ਫਾਈਨੈਂਸ਼ੀਅਲ ਸਪੋਰਟ ਨਹੀਂ ਦੇ ਰਹੇ, ਇਨਸੈਂਟਿਵਾਈਜ਼ ਨਹੀਂ ਕਰ ਰਹੇ ਸਾਨੂੰ
ਤਾਂ ਜੋ ਅਸੀਂ ਜਿਹੜੇ ਆਪਣੇ ਫਲੀਟਸ ਆ ਉਹਨਾਂ ਨੂੰ ਜ਼ੀਰੋ ਇਮਿਸ਼ਨ ਵਹੀਕਲਸ ਦੇ ਵੱਲ ਨੂੰ ਤੋਰੀਏ। ਵੈਸੇ ਵੀ ਜਿਹੜੇ EV ਟਰੱਕਸ ਆ ਉਹਨਾਂ ਦੀ ਪਰਫਾਰਮੈਂਸ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਜੇ ਬਹੁਤ ਕੁਝ ਭਵਿੱਖ ਦੇ ਵਿੱਚ ਖੁਲਾਸੇ ਜਿਹੜੇ ਉਹ ਹੋਣਗੇ। ਕੈਲੀਫੋਰਨੀਆ ਦੇ ਟਰੱਕਰਸ ਇਹ ਕਹਿ ਰਹੇ ਆ ਵੀ, ਉਹ ਕਹਿੰਦੇ ਵੀ ਸਾਡੇ ਸਿਰ ਤੇ ਹੀ ਸਿੱਟ ਰਹੇ ਆ ਵੀ ਤੁਸੀਂ ਫਿਗਰ ਇਟ ਆਊਟ ਕਰੋ ਵੀ ਕੀ ਹੋਊਗਾ, ਕਿੱਦਾਂ ਜਿਹੜੇ ਜ਼ੀਰੋ ਇਮਿਸ਼ਨ ਵਹੀਕਲਸ ਆ ਉਹ ਤੁਸੀਂ ਆਪਣੀ ਫਲੀਟ ਦੇ ਵਿੱਚ ਐਡ ਜਿਹੜੇ ਉਹ ਕਰਨੇ ਹੈਗੇ ਆ। ਸੋ ਇਹ ਵੀ ਇੱਕ ਡਿਫਰੈਂਟ ਕਾਈਂਡ ਆਫ ਜਿਹੜਾ ਮਸਲਾ ਨਾਲ ਦੇ ਨਾਲ ਪੈਰਲਲੀ ਜਿਹੜਾ ਚੱਲ ਰਿਹਾ ਆ। ਇੱਕ ਪਾਸੇ ਆਪਾਂ ਨੂੰ ਪਤਾ ਵੀ 2045 ਤੱਕ ਇਹ ਕਹਿੰਦੇ ਆ ਵੀ ਅਸੀਂ ਸਾਰੇ ਜ਼ੀਰੋ ਇਮਿਸ਼ਨ ਦੇ ਉੱਤੇ ਕਰ ਦੇਣੇ ਆ, ਪਰ ਨਾਲ ਕਹਿੰਦੇ ਵੀ ਨਾ ਅਜੇ ਪੂਰੀ ਤਰ੍ਹਾਂ ਇਨਫਰਾਸਟ੍ਰਕਚਰ ਢਾਂਚਾ ਤਿਆਰ ਆ ਤੇ ਨਾ ਹੀ ਜਿਹੜਾ ਇਹਨਾਂ ਨੂੰ ਕੋਈ ਇਨਸੈਂਟਿਵ ਮਿਲ ਰਿਹਾ ਆ ਵੀ ਭਾਈ ਆਪਣੇ ਡੀਜ਼ਲ ਵਾਲੇ ਤੋਰ ਕੇ ਤਾਂ ਜ਼ੀਰੋ ਇਮਿਸ਼ਨ ਵਾਲੇ ਜਿਹੜੇ ਉਹ ਕਰੀਏ। ਬਿਲਕੁਲ ਰਾਜਕਰਨ, ਜਿਹੜਾ ਇਹ ਸਿਸਟਮ ਹੈਗਾ ਬੜਾ ਕੰਪਲਿਕੇਟਡ ਹੈਗਾ, ਔਰ ਸਿਸਟਮ ਦੇ ਵਿੱਚ ਜੋ ਵੀ ਕੁਝ ਕੀਤਾ ਜਾ ਰਿਹਾ ਹੈਗਾ ਉਹ ਬੜਾ ਕੰਪਲਿਕੇਟਡ ਹੈਗਾ। ਅਸੀਂ ਜਿੱਦਾਂ ਲਾਸਟ 2-4 ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਅਜੇ ਗ੍ਰਾਂਟਸ ਜਿਹੜੀਆਂ ਅਵੇਲੇਬਲ ਹੈਗੀਆਂ ਇਸ ਵੇਲੇ। ਮੈਂ ਇਹ ਵੀ ਗੱਲ ਕਰਨੀ ਚਾਹੂੰਗਾ ਕਿ ਲੋਟ ਆਫ ਫੇਸਬੁੱਕ ਦੇ ਉੱਤੇ ਅਸੀਂ ਐਡਸ ਦੇਖਦੇ ਹੈਗੇ ਆ, ਲੋਟ ਆਫ ਜਗ੍ਹਾ ਤੇ ਐਡਸ ਦੇਖਦੇ ਹੈਗੇ ਆ ਵੀ ਜਿਹੜੀਆਂ ਗ੍ਰਾਂਟਸ ਦੀ ਐਡਵਰਟਾਈਜ਼ ਕੀਤੀ ਜਾ ਰਹੀ ਆ। ਸੋ ਦੇਰ ਆਰ ਲੋਟ ਆਫ ਫਰਾਡਸ ਗੋਇੰਗ ਔਨ, ਉਹਦੇ ਵੱਲ ਵੀ ਧਿਆਨ ਰੱਖੋ। ਤੇ ਦੂਸਰੀ ਗੱਲ ਇਹ ਆ ਕਿ ਜਿਹੜੀ ਗ੍ਰਾਂਟਸ ਹੈਗੀਆਂ ਉਹਨਾਂ ਨੂੰ ਅਪਲਾਈ ਕਰਨਾ, ਗ੍ਰਾਂਟਸ ਨੂੰ ਲੈਣਾ ਬਹੁਤ ਲੈਂਥੀ ਪ੍ਰੋਸੈਸ ਹੈਗਾ। ਔਰ ਮੇਰੇ ਖਿਆਲ ਜਿਹੜਾ ਇਹ ਚੀਜ਼ ਅਸੀਂ ਸ਼ੁਰੂ ਤੋਂ ਜਦੋਂ ਤੋਂ ਮੇਰੇ ਖਿਆਲ 2011, 12, 13 ਤੋਂ ਸ਼ੁਰੂ ਹੋਇਆ ਕੰਮ, ਉਦੋਂ ਤੋਂ ਅਸੀਂ ਇਹ ਚੀਜ਼ ਮਹਿਸੂਸ ਕਰ ਰਹੇ ਹਾਂ ਕਿ ਜਿਹੜੀਆਂ ਗ੍ਰਾਂਟਸ ਹੈਗੀਆਂ ਉਹ ਅਵੇਲੇਬਲ ਤਾਂ ਹੁੰਦੀਆਂ, ਪਰ ਉਹ ਬਹੁਤ ਉਹਨਾਂ ਦਾ ਜਿਹੜਾ ਐਪਲੀਕੇਸ਼ਨ ਪ੍ਰੋਸੈਸ ਹੈਗਾ ਉਹ ਬਹੁਤ ਟੀਡੀਅਸ ਹੁੰਦਾ ਆ। ਸੋ ਇਸ ਕਰਕੇ ਜਿਹੜਾ ਛੋਟਾ ਕੈਰੀਅਰ ਹੈਗਾ ਉਹ ਹਮੇਸ਼ਾ ਪਿੱਛੇ ਰਹਿ ਜਾਂਦਾ ਆ। ਜਿਹੜੇ ਵੱਡੇ ਕੈਰੀਅਰਸ ਆ ਉਹਨਾਂ ਨੇ ਹੈਲਪ ਹਾਇਰ ਕਰਕੇ ਜਿਹੜੀ ਆ ਇਹ ਗ੍ਰਾਂਟਸ ਜਿਹੜੀਆਂ ਲੈ ਲੈਂਦੇ ਆ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਜਿਹੜਾ ਛੋਟਾ ਕੈਰੀਅਰ ਹੈਗਾ ਉਹਨੂੰ ਇਹ ਪ੍ਰੋਬਲਮ ਆਲਵੇਜ਼ ਰਹਿਣੀ ਹੈਗੀ ਆ, ਕਿਉਂਕਿ ਇਹਨਾਂ ਦਾ ਸਿਸਟਮ ਬਹੁਤ ਜ਼ਿਆਦਾ ਕੰਪਲਿਕੇਟਡ ਹੈਗਾ। ਜੀ ਜੀ ਬਿਲਕੁਲ। ਸੋ ਤੇ ਰਮਨ ਜੀ, ਤੁਸੀਂ ਸ਼ੁਰੂਆਤ ਦੇ ਵਿੱਚ ਜਿਹੜੀ ਗੱਲ ਕੀਤੀ ਸੀ ਮਾਰਕੀਟ ਦੇ ਹਾਲਾਤਾਂ ਨੂੰ ਜਿਹੜਾ ਉਹ ਲੈ ਕੇ, ਕੀ ਚੱਲ ਰਿਹਾ ਜੀ ਇਸ ਟਾਈਮ? ਪ੍ਰਾਈਸਿਸ ਜਿੱਦਾਂ ਤੁਸੀਂ ਕਹਿ ਰਹੇ ਵੀ ਥੋੜਾ ਜਿਹਾ ਉੱਤੇ ਵੱਲ ਨੂੰ ਆ ਰਹੇ ਆ, ਸਪੌਟ ਰੇਟਸ ਤਾਂ ਨੂੰ ਆ ਰਹੇ ਆ, ਕੀ ਸਿਚੁਏਸ਼ਨ ਆ? ਰਾਜਕਰਨ, ਨਾਰਮਲ ਜਿਹੜੀ ਇੰਡਸਟਰੀ ਹੈਗੀ ਆ ਉਹ ਜਿਹੜੇ ਨਾਰਮਲ ਰੇਟਸ ਹੁੰਦੇ ਆ ਉਹ ਹੈਗੇ ਆ। ਥੋੜੇ ਜੇ ਇਹ ਜ਼ਰੂਰ ਕਹਿ ਸਕਦੇ ਆ ਫਰੇਟ ਦੀ ਕਮੀ ਹੋਈ ਆ, ਕਿਉਂਕਿ ਜਿਹੜਾ ਹੁਣ ਰੈਗੂਲਰ ਪ੍ਰੋਡਿਊਸ ਸੀਜ਼ਨ ਹੈਗਾ ਉਹ ਸ਼ਾਇਦ ਲਾਸਟ ਬੈਚ ਤੇ ਹੈਗਾ, ਤੇ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਜਿਹੜਾ ਹੌਲੀਡੇ ਸੀਜ਼ਨ ਜਾਂ ਬੈਕ ਟੂ ਸਕੂਲ ਜਿਹੜਾ ਟਾਈਮ ਹੈਗਾ ਉਹ ਚੱਲ ਰਿਹਾ ਹੈਗਾ। ਸੋ ਇਸ ਵਾਰੀ ਆਸ ਕੀਤੀ ਜਾ ਸਕਦੀ ਹੈ ਕਿ ਜੇ ਆਪਣੇ ਇੰਟਰਸਟ ਰੇਟ ਘਟਦੇ ਹੈਗੇ ਆ, ਥੋੜੀ ਜਿਹੀ ਵੋਲਿਊਮ ਜਿਹੜੀ ਉਹ ਡੈਫੀਨੇਟਲੀ ਵਧੂਗੀ। ਤੇ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਕਿ ਜਿਹੜਾ ਲਾਸਟ ਕੁਆਟਰ ਹੁੰਦਾ ਹੈ ਉਹ ਹਮੇਸ਼ਾ ਹੌਲੀਡੇ ਸੀਜ਼ਨ ਤੇ ਹੁੰਦਾ, ਤੇ ਜਿਹੜੀ ਮੈਂ ਗੱਲ ਕੀਤੀ ਸੀਗੀ ਕਿ ਜਿਹੜਾ ਕੰਟੇਨਰ ਵੋਲਿਊਮ ਜਿਹੜਾ ਅਪ ਹੋਇਆ ਉਹ ਹੌਲੀਡੇ ਸੀਜ਼ਨ ਦਾ ਹੀ ਰਸ਼ ਮੰਨਿਆ ਜਾ ਰਿਹਾ। ਸੋ ਆਸ ਕਰਦੇ ਆ ਕਿ ਜਿਹੜਾ ਆਹ ਟਾਈਮ ਆ, ਆਉਣ ਵਾਲਾ ਟਾਈਮ ਹੈਗਾ, ਕੁਆਟਰ ਜਿਹੜਾ ਹੈਗਾ ਇਹ ਡੈਫੀਨੇਟਲੀ ਥੋੜਾ ਜਿਹਾ ਉਛਾਲ ਆਏਗਾ, ਪਰ ਅਜੇ ਹਾਲ ਦੀ ਘੜੀ ਜਿਹੜਾ ਚੀਜ਼ ਹੈਗੀ ਆ ਉਹ ਨਾਰਮਲ ਜਿਹੜਾ ਸੀਜ਼ਨਲ ਰੇਟ ਚੱਲ ਰਹੇ ਹੈਗੇ ਆ। ਲੋਡਸ ਘੱਟ ਹੈਗੇ ਆ ਡੈਫੀਨੇਟਲੀ, ਔਰ ਉਹਦੇ ਜਦੋਂ ਲੋਡਸ ਘੱਟ ਹੁੰਦੇ ਆ ਫਿਰ ਉਹਦੇ ਪਿੱਛੇ ਤੁਹਾਨੂੰ ਪਤਾ ਕਿ ਬਿਡਿੰਗ ਸ਼ੁਰੂ ਹੋ ਜਾਂਦੀ ਆ, ਤੇ ਫਿਰ ਉਹ 'ਚ ਰੇਟਸ ਜਿਹੜੇ ਆ ਉਹ ਓਬਵੀਅਸਲੀ ਡ੍ਰੌਪ ਹੋ ਜਾਂਦੇ ਆ, ਜਿਹੜਾ ਸਪੌਟ ਮਾਰਕੀਟ ਦੇ ਵਿੱਚ ਕੈਰੀਅਰ ਲੋਡ ਲੱਭ ਰਿਹਾ ਹੁੰਦਾ ਉਹਦੇ ਲਈ। ਜੀ ਅਗਲੀ ਖਬਰ ਆਪਾਂ ਗਵਾਂਢੀ ਮੁਲਕ ਕੈਨੇਡਾ ਤੋਂ ਆ। ਉੱਥੇ 3 ਦਿਨ ਪਹਿਲਾਂ ਆਪਣਾ ਇੱਕ ਗੁਰਸਿੱਖ ਨੌਜਵਾਨ ਟਰੱਕਰ ਸੀਗਾ, ਸਿਕਾਮੌਸ ਉੱਥੇ ਟਾਊਨ ਹੈਗਾ ਛੋਟਾ ਜਿਹਾ, ਕੈਮਲੂਸ ਤੋਂ ਅੱਗੇ ਜਾ ਕੇ ਇੱਕ ਬ੍ਰਿਜ ਤੋਂ ਜਿਹੜਾ ਉਹਦਾ ਟਰੱਕ ਆ ਉਹ ਦਰਿਆ ਦੇ ਵਿੱਚ ਡਿੱਗ ਪਿਆ ਸੀ, ਕਿਉਂਕਿ ਫਰੰਟ ਤੇ ਰੋਂਗ ਸਾਈਡ ਦੇ ਉੱਤੇ ਕਾਰ ਆ ਰਹੀ ਸੀ। ਉਸਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਵਿਚਾਰੇ ਦਾ ਟਰੱਕ ਖੁੱਦਾ ਵਿੱਚ ਡਿੱਗ ਪਿਆ ਤੇ ਉਹਦੀ ਜਿਹੜੀ ਮੌਤ ਹੋ ਗਈ। ਬੜਾ ਯੰਗ ਨੌਜਵਾਨ ਸੀ, ਰਮਿੰਦਰਜੀਤ ਸਿੰਘ। ਸੋ ਮੌਤਾਂ ਦੀ ਗਿਣਤੀ ਜਿਹੜੀ ਆ ਟਰੱਕਿੰਗ ਦੇ ਵਿੱਚ ਆਪਾਂ ਦੇਖਦੇ ਰਹਿੰਦੇ, ਹਰ ਵੀ ਕੋਈ ਨਾ ਕੋਈ ਇਦਾਂ ਦੀ ਮਾੜੀ ਖਬਰ ਜਿਹੜੀ ਆਉਂਦੀ ਰਹਿੰਦੀ ਹੈਗੀ ਆ। ਸੋ ਕਹਿੰਦੇ ਵੀ ਡਰਾਈਵਰ ਤਾਂ ਉਹ ਬਹੁਤ ਵਧੀਆ ਸੀਗਾ, ਲਾਇਸੈਂਸ ਵੀ ਉਹਦਾ ਪੁਰਾਣਾ ਸੀਗਾ, ਪਰ ਦੇਖੋ ਉਹਨੂੰ ਭਲਾ ਕਰਨਾ ਚਾਹਿਆ ਤੇ ਉਹ ਵਿਚਾਰਾ ਖੁਦ ਜਿਹੜਾ ਆ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ। ਸੋ ਆਪਾਂ ਤਾਂ ਫਿਰ ਇੱਕ ਵਾਰੀ ਇਹੀ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ
ਟਰੱਕਰਸ ਹੈਗੇ ਆ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਨੂੰ ਬੇਨਤੀ ਕਰਦੇ ਵੀ ਭਈ ਥੋੜਾ ਸਹਿਜ ਦੇ ਨਾਲ ਚੱਲਿਆ ਕਰੋ, ਕਿਉਂਕਿ ਬਹੁਤ ਜ਼ਿਆਦਾ ਜਿਹੜੇ ਐਕਸੀਡੈਂਟ ਆ ਉਹ ਹੋ ਰਹੇ ਹੈਗੇ। ਜੀ ਜੀ ਰਮਨ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਤੁਸੀਂ ਸਮਾਂ ਕੱਢਿਆ। ਆਈ ਨੋ ਤੁਸੀਂ ਵਕੇਸ਼ਨ ਤੇ ਗਏ ਆ, ਤੇ ਪਰ ਫਿਰ ਵੀ ਤੁਸੀਂ ਸਮਾਂ ਕੱਢ ਕੇ ਨਾਲ ਜੁੜੇ ਤੇ ਗੱਲਾਂ ਜਿਹੜੀਆਂ ਕੀਤੀਆਂ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਇਹ ਸਮਾਪਤ ਆ, ਤੇ ਬਹੁਤ ਸਾਰੇ ਲੋਕ ਆਪਾਂ ਨੂੰ ਪਤਾ ਵੀ ਇਹ ਜਿਹੜੀ ਟਰੱਕਿੰਗ ਫਰੇਟ ਰਿਸੈਸ਼ਨ ਦਾ ਜਿਹੜਾ ਭਾਰ ਆ ਉਹ ਚੱਲ ਰਹੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਤਾਂ ਆਪਣੇ ਸਾਹਮਣੇ ਹੀ ਆ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ। ਸੋ ਇਹੀ ਉਮੀਦ ਆ ਵੀ ਭਾਈ ਜਲਦੀ ਜਿਹੜੀ ਇਸ ਦੇ ਵਿੱਚ ਦੁਬਾਰਾ ਮੁੜ ਖੁਸ਼ੀ ਦੀ ਲਹਿਰ ਜਿਹੜੀ ਉਹ ਦੌੜੇਗੀ, ਕਿਉਂਕਿ ਜਦੋਂ ਬੈਕਬੋਨ ਖੁਸ਼ ਹੋਵੇ, ਲੱਕ ਸਿੱਧਾ ਹੋਵੇ, ਲੱਕ ਤਗੜਾ ਹੋਵੇ, ਤਾਂ ਫਿਰ ਭਾਰ ਹਰ ਤਰ੍ਹਾਂ ਦਾ ਜਿਹੜਾ ਉਹ ਚੱਕਿਆ ਜਾਂਦਾ ਆ। ਸੋ ਉਮੀਦ ਕਰਦੇ ਆ ਵੀ ਪਾਲਿਸੀਜ਼ ਜਾਂ ਇਹਨਾਂ ਦੀ ਜਿਹੜੀ ਸਥਿਤੀ ਆ ਓਵਰਆਲ ਜਿਹੜੀ ਉਹ ਸੁਧਰਨ ਵਾਲੇ ਪਾਸੇ ਨੂੰ ਜਿਹੜੀ ਉਹ ਹਰਜਸਮੀਤ ਮੰਗ ਟੋਣੀ ਕਹਿੰਦੇ ਆ ਵੀ ਐਮਾਜ਼ੋਨ ਦਾ ਕੀ ਬਣੂ, ਵੀ ਸਲੋ ਬਾਈ ਸਲੋ ਹੋ ਰਿਹਾ। ਤੁਸੀਂ ਆਲੇ ਦੁਆਲੇ ਦੇਖ ਲਓ ਆਪਣੇ ਘਰਾਂ ਵੱਲ ਜਾਂ ਆਪਣੇ ਗੁਆਂਢੀਆਂ ਵੱਲ, ਪਹਿਲਾਂ ਦੇਖੋ ਵੀ ਇੱਕ ਦਿਨ ਚ ਕਿੰਨੇ ਕਿੰਨੇ ਗੇੜੇ ਐਮਾਜ਼ੋਨ ਦੇ ਬਕਸੇ ਆਈ ਜਾਂਦੇ ਆ, ਹੁਣ ਘਟੇ ਹੋ ਆ। ਸੋ ਮੰਗਾ ਵੀ ਘਟ ਰਹੇ ਆ ਨਾ ਲੋਕ। ਸੋ ਇੱਥੋਂ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਵੀ ਕੰਮ ਕਾਫੀ ਜ਼ਿਆਦਾ ਸਲੋ ਆ, ਕੱਲਾ ਟਰੱਕਿੰਗ ਨਹੀਂ, ਹਰ ਫੀਲਡ ਦੇ ਵਿੱਚ ਇਸ ਵੇਲੇ ਇਕਨੋਮੀ ਜਿਹੜੀ ਆ ਕਾਫੀ ਬੈਡ ਆ। ਪਰ ਸਨੇਲ ਸਪੀਡ ਤੇ ਚੱਲ ਰਹੀ ਜੀ, ਸਨੇਲ ਸਪੀਡ ਦੇ ਬਿਲਕੁਲ। ਪਰ ਆਪਣੇ ਗੁਆਂਢੀ ਮੁਲਕ ਕੈਨੇਡਾ ਨਾਲੋਂ ਮੱਚ ਬੈਟਰ ਆ। ਕੈਨੇਡਾ ਦੀ ਜਿਹੜੀ ਸਿਚੁਏਸ਼ਨ ਕਾਫੀ ਬੈਡ ਚੱਲ ਰਹੀ ਹੈਗੀ ਆ, ਤਾਂ ਹੀ ਵੱਡੀ ਗਿਣਤੀ 'ਚ ਲੋਕ ਕੈਨੇਡਾ ਤੋਂ ਅਮਰੀਕਾ ਵੱਲ ਆਉਣਾ ਹੁਣ ਪਸੰਦ ਕਰ ਰਹੇ ਹੈਗੇ ਆ। ਹੋਪਫੁਲੀ ਇੰਪਰੂਵ ਤਾਂ ਹੋਣੇ ਆ। ਦੇਖੋ ਉੱਪਰ ਥੱਲੇ ਆਉਂਦਾ ਰਹਿੰਦਾ, ਜਿਹੜੇ ਲੰਮੇ ਸਮੇਂ ਤੋਂ ਅਮਰੀਕਾ 'ਚ ਰਹਿੰਦੇ ਆ ਉਹਨਾਂ ਨੂੰ ਪਤਾ ਹੀ ਆ, ਹਰ 8-10 ਸਾਲ ਬਾਅਦ ਜਿਹੜਾ ਆ ਇਦਾਂ ਦਾ ਚੱਕਰ ਚੱਲਦਾ ਹੀ ਹੈਗਾ ਆ। ਇਸ ਵਾਰੀ ਥੋੜਾ ਜਿਹਾ ਲੰਮਾ ਹੋ ਗਿਆ ਸੀ, ਤੇ ਉਧਰੋਂ ਇਲੈਕਸ਼ਨਸ ਵੀ ਹੈਗੀਆਂ, ਤੇ ਇਲੈਕਸ਼ਨਸ ਤੋਂ ਬਾਅਦ ਪਤਾ ਚੱਲੂਗਾ ਵੀ ਕਿਹਦੀ ਸਰਕਾਰ ਆਉਂਦੀ ਹੈਗੀ ਆ ਤੇ ਕਿਹੜੀਆਂ ਪਾਲਿਸੀਆਂ ਆਉਂਦੀਆਂ, ਕਿਉਂਕਿ ਦੁਨੀਆ ਦੇ ਵਿੱਚ ਵੀ ਜੰਗਾਂ ਲੱਗੀਆਂ ਹੋਈਆਂ, ਯੂਕਰੇਨ ਦੀ, ਉਧਰ ਇਜ਼ਰਾਈਲ ਵਾਲਿਆਂ ਦੀ, ਤੇ ਕੋਲਡ ਵਾਰਸ ਵੀ ਬਹੁਤ ਚੱਲ ਰਹੀਆਂ, ਤੁਹਾਨੂੰ ਪਤਾ ਹੀ ਆ, ਚਾਈਨਾ ਵਾਲਿਆਂ ਨੂੰ ਲੈ ਕੇ। ਸੋ ਕਾਫੀ ਜਿਹੜੀ ਦੁਨੀਆ ਦੇ ਲੈਵਲ ਦੇ ਉੱਤੇ ਵੀ ਜਿਹੜੀ ਇਕਨੋਮੀ ਆ ਉਹਦਾ ਬਹੁਤ ਬੁਰਾ। ਈਵਨ ਅਮਰੀਕਾ ਮੇਰੇ ਹਿਸਾਬ ਨਾਲ ਅੱਜ ਦੀ ਡੇਟ 'ਚ ਵੀ ਬਹੁਤ ਮੁਲਕਾਂ ਨਾਲੋਂ ਮੱਚ ਬੈਟਰ ਆ। ਯੂਰਪ ਦਾ ਵੀ ਬਹੁਤ ਜਿਹੜਾ ਬੁਰਾ ਹਾਲ ਆ, ਉੱਥੇ ਵੀ ਲੋਕਾਂ ਨੂੰ ਪੁੱਛ ਕੇ ਦੇਖੋ, ਉਹਨਾਂ ਦੀਆਂ ਜੌਬਸ ਹੈ ਨਹੀਂ, ਤੇ ਲੇ ਆਫ ਹੋ ਰਹੀ ਹੈਗੀ ਆ, ਮਹਿੰਗਾਈ ਬਹੁਤ ਜ਼ਿਆਦਾ ਹੋਈ ਹੈਗੀ ਆ। ਸੋ ਓਵਰਆਲ ਪੂਰੀ ਦੁਨੀਆ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਇਦਾਂ ਦੀ ਬਣੀ ਹੋਈ ਆ। ਤੁਸੀਂ ਪਾਕਿਸਤਾਨ ਵਰਗੇ ਮੁਲਕ 'ਚ ਦੇਖੋ, ਜਿੱਥੇ ਡਾਲਰ ਦੇ ਬਰਾਬਰ ਰੁਪਈਆ ਕੀ ਆ, ਕਿੰਨੀ ਉੱਥੇ ਮਹਿੰਗਾਈ ਆ, ਉੱਥੇ ਵੀ ਲੋਕ ਸਰਵਾਈਵ ਕਰੇ ਰਹੇ ਹੈਗੇ। ਬਿਲਕੁਲ ਜੀ, ਹੌਸਲੇ ਰੱਖਣੇ ਜ਼ਰੂਰੀ ਆ, ਤੇ ਹਿੰਮਤੇ ਮਰਦਾ ਮਰਦੇ ਖੁਦਾ ਅਕਸਰ ਆਖਿਆ ਜਾਂਦਾ ਆ। ਸੋ ਹਿੰਮਤ ਜਿਹੜੀ ਉਹ ਕਦੀ ਨਹੀਂ ਹਾਰਨੀ, ਹੌਸਲਾ ਜਿਹੜਾ ਉਹ ਕਦੀ ਨਹੀਂ ਜਿਹੜਾ ਉਹ ਹਾਰਨਾ। ਸੋ ਇਹ ਮੇਕ ਸ਼ੋਰ ਕਰੋ ਵੀ ਤਗੜੇ ਰਹੋ, ਸਪੋਰਟ ਸਿਸਟਮ ਜਿਹੜੇ ਉਹ ਆਪਣੇ ਤਗੜੇ ਬਣਾਓ, ਆਲੇ ਦੁਆਲੇ ਉਹਨਾਂ ਲੋਕਾਂ ਦੇ ਨਾਲ ਜਿਹੜਾ ਜੁੜੋ ਜਿਹੜੇ ਤੁਹਾਨੂੰ ਜਿਹੜਾ ਹੌਸਲਾ ਵਧਾਉਂਦੇ ਆ, ਨਾ ਕਿ ਢਹਿੰਦੀ ਕਲਾ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਆ। ਤੇ ਬਾਕੀ ਬਹੁਤ ਸਾਰੀਆਂ ਸਹੂਲਤਾਂ ਉਪਲਬਧ ਨੇ, ਕਮਿਊਨਿਟੀ ਰਿਸੋਰਸਿਸ ਨੇ, ਸਰਕਾਰੀ ਰਿਸੋਰਸਿਸ ਨੇ, ਉਹਨਾਂ ਦੀ ਮਦਦ ਲਓ ਜੇ ਤੁਹਾਨੂੰ ਕੋਈ ਲੱਗਦਾ ਵੀ ਤੁਹਾਡੇ ਮੈਂਟਲ ਹੈਲਥ ਨੂੰ ਪ੍ਰੋਬਲਮ ਆ ਰਹੀ ਆ। ਸੋ ਇਹ ਜਿਹੜੀ ਇੱਕ ਕਾਲ ਆਈ ਸੀ ਅੱਜ ਹਰਜੋਤ ਸਿੰਘ ਜੀ, ਇਹ ਇੱਕ ਦੀ ਨਹੀਂ, ਪਤਾ ਨਹੀਂ ਕਿੰਨਿਆਂ ਦੀ ਇਹ ਸਿਚੁਏਸ਼ਨ ਜਿਹੜੀ ਉਹ ਹੋ ਸਕਦੀ ਆ। ਸੋ ਪਰ ਕੋਈ ਗੱਲ ਨਹੀਂ, ਤਗੜੇ ਜਿਹੜੇ ਉਹ ਤੁਸੀਂ ਰਹੋ, ਪਲੀਜ਼ ਸਟਰੋਂਗ ਹੋਵੋ। ਪਰਿਵਾਰ ਵੀ ਜਿਹੜਾ ਉਹ ਹੌਸਲਾ ਦੇਵੇ, ਹੌਸਲਾ ਵਧਾ ਕੇ ਰੱਖੋ। ਅਮਰੀਕਾ ਇੱਕ ਅਜਿਹਾ ਮੁਲਕ ਆ ਜਿੱਥੇ ਤੁਸੀਂ ਕਈ ਵਾਰ ਜ਼ੀਰੋ ਤੋਂ ਜਿਹੜਾ ਦੁਬਾਰਾ ਸ਼ੁਰੂ ਕਰ ਸਕਦੇ ਆ, ਲੀਕ ਮਾਰ ਕੇ ਦੁਬਾਰਾ ਸ਼ੁਰੂ ਕਰ ਸਕਦੇ ਆ। ਸੋ ਹਿੰਮਤ ਨਹੀਂ ਕਦੀ ਵੀ ਜਿਹੜੀ ਉਹ ਆਪਾਂ ਹਾਰਨੀ ਹੈਗੀ। ਸੋ ਹੌਸਲਾ ਬਣਾ ਕੇ ਰੱਖਣਾ। ਬਹੁਤ ਵੱਡੀਆਂ ਕੰਪਨੀਆਂ ਫੇਲ ਹੋ ਜਾਂਦੀਆਂ ਤੁਹਾਡੇ ਸਾਹਮਣੇ, ਕੱਲੀਆਂ ਟਰੱਕਿੰਗ ਨਹੀਂ ਹੈਗੀਆਂ, ਦੁਬਾਰਾ ਆ ਜਾਂਦੀਆਂ ਜੀ। ਆਪਣੇ ਮੋਹਰੇ ਪ੍ਰੈਜ਼ੀਡੈਂਟ ਬਣੇ ਆ, ਕਿੰਨੀ ਵਾਰੀ ਬੈਂਕਰਪਸੀ ਕੀਤੀ ਆ, ਉਹ ਕੋਈ ਵੱਡੀ ਗੱਲ ਨਹੀਂ ਆ। ਸੋ ਇਹ ਹੋ ਹੀ ਜਾਂਦਾ ਹੈ, ਚੱਲਦਾ ਹੀ ਰਹਿੰਦਾ ਆ। ਇੱਥੇ ਇਹ ਮੁਲਕ ਤੁਹਾਨੂੰ ਜਿਹੜੀ ਉਹ ਮੌਕਾ ਦੇ ਦਿੰਦਾ ਆ, ਤੇ ਬਸ ਇੰਨਾ ਧਿਆਨ ਰੱਖਣਾ ਵੀ ਤੁਸੀਂ ਆਲੇ ਦੁਆਲੇ ਆਪਣੇ ਆਪ ਨੂੰ ਹੌਸਲੇ ਵਾਲੇ ਲੋਕਾਂ ਦੇ ਨਾਲ ਬਣਾ ਕੇ ਜਿਹੜਾ ਉਹ ਰੱਖਣਾ ਹੈਗਾ ਆ। ਤੇ ਬਾਕੀ ਲੈਂਦੇ ਆ ਜੀ ਇਜਾਜ਼ਤ ਹੁਣ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।